ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਸਿਹਤ ਸੰਭਾਲ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 1 ਜੁਲਾਈ ਦਿਨ ਹੈਗਾ ਆ ਜੀ ਵੀਰਵਾਰ, ਅਤੇ ਅੱਜ ਦੇ ਸਿਹਤ ਸੰਭਾਲ ਦੇ ਪ੍ਰੋਗਰਾਮ ਦੇ ਵਿੱਚ ਜਗਵੀਰ ਸਿੰਘ ਜੀ ਆਪਣੇ ਨਾਲ ਜੁੜਦੇ ਨੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272 2500 ਦੇ ਉੱਤੇ। ਬੀਸਲਾ ਪਰਿਵਾਰ ਬੇਕਰਸਫੀਲਡ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੁਰਿੰਦਰ ਸਿੰਘ ਕੰਗ ਬੇਕਰਸਫੀਲਡ, ਪਰਵਿੰਦਰ ਸਿੰਘ ਢਾਲੀਵਾਲ, ਬਲਵੰਤ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾਂ ਟਰਲੌਕ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲੌਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਰ ਸਿਟੀ, ਗੁਰਮੀਤ ਝੱਲੀ ਐਸਕਲੋਨ, ਪ੍ਰਿਤਪਾਲ ਸਿੰਘ ਗੁਰਮੇਲ ਕੌਰ ਬਾਠ ਸੈਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੈਂਟੀਕਾ ਤੇ ਬਹਾਦਰ ਸਿੰਘ। ਇਹਨਾਂ ਸਾਰਿਆਂ ਦਾ ਧੰਨਵਾਦ। ਤੇ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਤੇ ਦੱਸ ਜਾਈਏ, ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਘਰੇਲੂ ਨੁਸਖੇ, ਹੋਮ ਰੈਮਡੀਜ਼ ਜਿਹੜੀਆਂ ਉਹ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕੀਤੀਆਂ ਜਾਂਦੀਆਂ ਆ। ਤੇ ਆਓ ਵਾਰੀ ਸਿਰ ਆਪਣੇ ਅੱਜ ਦੇ ਜਿਹੜੇ ਆ ਇਸ ਪ੍ਰੋਗਰਾਮ ਦੀ ਜਿਹੜੀ ਹੁਣ ਉਹ ਸ਼ੁਰੂਆਤ ਕਰਦੇ ਹਾਂ। ਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਗੱਲ ਅੱਜ ਪਹਿਲਾਂ ਕਰਦੇ ਹਾਂ, ਕੰਨਾਂ ਦੇ ਵਿੱਚੋਂ ਆਵਾਜ਼ਾਂ ਜਿਹੜੀਆਂ ਆਉਂਦੀਆਂ ਹੈਗੀਆਂ ਉਹ ਤੁਸੀਂ ਲੈ ਸਕਦੇ ਹੈਗੇ। ਪਿਆਜ਼ ਦਾ ਰਸ ਲੈਣਾ ਹੈ 1 ਚਮਚਾ ਤੇ ਅੱਧਾ ਚਮਚਾ ਗੁਲਾਬ ਜਲ। ਇਹ ਤੁਸੀਂ ਆਪਣੇ ਸ਼ੀਸ਼ੀ ਮਾ ਇਕੱਠੇ ਕਰਕੇ ਰੱਖ ਲਓ ਤੇ ਆਪਣੇ ਦੋ ਬੂੰਦਾਂ ਆਪਣੇ ਕੰਨਾਂ ਦੇ 3-4 ਵਾਰੀ ਪਾ ਲਿਆ ਕਰਿਓ। ਜਾਂ ਫਿਰ ਤੁਸੀਂ ਲੈ ਸਕਦੇ 1 ਚਮਚਾ ਸੁੰਢ ਦਾ, 1 ਚਮਚਾ ਬੇਲ ਪਾਊਡਰ ਜਾਂ ਬੇਲ ਗਿਰੀ ਪਾਊਡਰ ਲਿਖਿਆ ਹੋਊਗਾ ਜਾਂ ਬੇਲ ਪਾਊਡਰ, ਤੇ ਥੋੜ੍ਹਾ ਜਿਹਾ ਲੈਣਾ ਹੈਗਾ ਗੁੜ। ਇਹ ਤੁਸੀਂ ਆਪਣੇ ਇਕੱਠੇ ਕਰਕੇ ਮੂੰਹ ਪਾ ਕੇ ਹੌਲੀ ਹੌਲੀ ਚੱਬ ਕੇ ਖਾਣਾ ਹੈਗਾ ਜੀ। ਗੁੜ ਦੀ ਜਿਹੜੀ ਤੋਂ ਮਿਕਸ ਜਿਹਾ ਕਰ ਲਿਆ, ਆਪਣੇ ਤੋੜ ਕੇ ਆਪਣੇ ਹੌਲੀ ਆਪਣੇ ਚੱਬ ਕੇ ਖਾਓ ਤੇ ਉੱਪਰ ਆਪਣੇ ਦੁੱਧ ਪੀ ਲਓ। ਜਾਂ ਫਿਰ ਆਪਣੇ ਅਦਰਕ ਦਾ ਰਸ ਕੱਢ ਕੇ ਉਹਨੂੰ ਭੁੰਨ ਲੈਣਾ ਸਵਾਰ ਕੇ, ਉਹਦੇ ਵਿੱਚ ਸਿੰਧਾ ਨੂਣ ਪਾ ਕੇ ਉਹਨੂੰ ਹਿਲਾ ਲਓ ਐਂ ਚੰਗੀ ਤਰ੍ਹਾਂ। ਉਹ 2-3 ਬੂੰਦਾਂ ਤੁਸੀਂ ਆਪਣੇ ਪਾ ਸਕਦੇ ਕੰਨਾਂ 'ਚ। ਆਪਣੇ ਸਰੋਂ ਦੇ ਤੇਲ ਦੇ ਵਿੱਚੋਂ ਤੁਸੀਂ ਆਪਣੇ ਥੋੜ੍ਹੀ ਜਿਹੀ ਜੇ ਸ਼ਹਿਦ, ਜੇ ਇੱਕ ਸਮਝ ਲਓ 1 ਚਮਚਾ ਸਾਰੇ ਕੋਲ ਆਪਣੇ ਸਰੋਂ ਦਾ ਤੇਲ ਹੈ ਤਾਂ 2 ਚਮਚੇ ਸ਼ਹਿਦ ਪਾ ਕੇ ਉਹ ਤੁਸੀਂ ਕੰਨ ਦੇ ਵਿੱਚੋਂ ਪਾ ਲਓ। ਜਿਹੜੇ ਕਹਿੰਦੇ ਸੀਗੇ ਵੀ ਉੱਚਾ ਸੁਣਦਾ ਹੈਗਾ, ਬੋਲਾਪਨ ਜਿਹਨੂੰ ਕਹਿੰਦੇ ਹੈਗੇ, ਉਹਦੇ ਵਿੱਚੋਂ ਤੁਸੀਂ 50 ਗ੍ਰਾਮ ਬਦਾਮ ਰੋਗਨ ਲੈਣਾ ਹੈਗਾ। 10 ਗ੍ਰਾਮ ਵਿੱਚੋਂ ਤਾਰਪੀਨ ਦਾ ਤੇਲ ਪਾਉਣਾ ਹੈਗਾ। ਟਰਪੈਂਟਾਈਨ ਆਇਲ ਕਹਿੰਦੇ ਆ, ਤੇ ਪੇਂਟ ਵਾਲੀ ਸਟੋਰ 'ਚ ਤੁਹਾਨੂੰ ਮਿਲ ਜਾਂਦਾ ਆਰਾਮ ਨਾਲ। ਉਹ ਤੁਸੀਂ ਆਪਣੇ ਮਿਕਸ ਕਰਕੇ 2 ਬੂੰਦਾਂ ਕੰਨ 'ਚ ਪਾ ਲਿਆ ਕਰੋ। ਜਾਂ ਫਿਰ ਐਂ ਕਰੋ, ਤੁਸੀਂ 5 ਗ੍ਰਾਮ ਫਟਕੜੀ ਲੈਣੀ ਹੈਗੀ, 10 ਗ੍ਰਾਮ ਕਲਮੀ ਛੋਰਾ ਲੈਣਾ ਹੈਗਾ, 2.5 ਗ੍ਰਾਮ ਨਸ਼ਾਦਰ ਲੈਣਾ ਹੈ। ਇਹਨਾਂ ਨੂੰ ਬਰੀਕ ਪੀਸ ਕੇ ਤੁਸੀਂ 100 ਗ੍ਰਾਮ ਸਰੋਂ ਦੇ ਤੇਲ ਦੇ ਵਿੱਚੋਂ ਪਾ ਕੇ ਇਹਨੂੰ ਉਬਾਲ ਲੈਣਾ ਹੈਗਾ, ਮੀਡੀਅਮ ਅੱਗ ਰੱਖ ਕੇ। ਫਿਰ 5-7 ਮਿੰਟ ਉਬਾਲ ਕੇ, ਇੰਨਾ ਤਾਂ ਲੈਣੇ ਦੀ ਲੋੜ ਵੀ ਨਹੀਂ ਹੈਗੀ। ਮੈਂ ਤਾਂ ਤੁਹਾਨੂੰ ਅੰਦਾਜ਼ਾ ਦੱਸਿਆ, ਆਪਣੇ ਥੋੜ੍ਹਾ ਜਿਹਾ ਕਰ ਲਿਓ। 10 ਗ੍ਰਾਮ ਬਹੁਤ ਹੈ ਤਾਂ ਇੰਨੀ ਤਾਂ ਲੋੜ ਵੀ ਨਹੀਂ ਪੈਣੀ। 10 ਗ੍ਰਾਮ ਤੇਲ ਲੈ ਲਿਆ ਇਸ ਤਰ੍ਹਾਂ। ਇਹ ਹਿਸਾਬ ਮੈਂ ਤੁਹਾਨੂੰ ਦੱਸਿਆ, ਇਹਦੇ ਹਿਸਾਬ ਨਾਲ ਤੁਸੀਂ ਆਪਣਾ ਬਣਾ ਲਿਓ। ਇਹ ਫਿਰ ਉਦੋਂ ਬੂੰਦਾਂ ਤੁਸੀਂ ਕੰਨ ਪਾ ਲਾਉਂਦੇ। ਨਿੰਬੂ ਦੇ ਤੇਲ ਦੇ ਵਿੱਚੋਂ ਤੁਸੀਂ ਲੈ ਕੇ ਅਤੇ ਉਹਦੇ ਵਿੱਚੋਂ ਸ਼ਹਿਦ ਮਿਲਾ ਕੇ ਘਿਓ ਟਿਪ ਨਾਲ ਭਰ ਕੇ ਉਹਨੂੰ ਜੀ ਉਹ ਘਿਓ ਟਿਪ ਦੀ ਡੱਕਾ ਜਿਹਾ ਆਪਣੇ ਕੰਨਾਂ ਫੇਰ ਲਿਆ ਕਰੋ। ਉਹਦੇ ਨਾਲ ਵੀ ਆਪਣੇ ਫਰਕ ਪੈ ਜਾਊਗਾ ਜੀ। ਫਿਰ ਆਪਣੇ ਕਾਲੀ ਤੁਲਸੀ ਦੇ ਪੱਤਿਆਂ ਦਾ ਰਸ ਤੁਸੀਂ ਉਹ ਕੰਨਾਂ ਪਾ ਸਕਦੇ ਹੈਗੇ। ਫਿਰ ਆਪਣੇ ਸਫੇਦ ਪਿਆਜ਼ ਦਾ ਰਸ ਉਹ ਤੁਸੀਂ ਆਪਣੇ ਪਾ ਸਕਦੇ ਹੈ। 2-3 ਬੂੰਦਾਂ ਭੁੰਨ ਸਰ ਕੇ ਆਪਣੇ, ਹੋਰ ਕੋਈ ਚੀਜ਼ ਨਾ ਜਾਵੇ ਅੰਦਰ। ਅੱਗੇ ਥਾਈਰਾਇਡ ਵਾਸਤੇ ਕਹਿੰਦੇ ਸੀਗੇ, ਥਾਈਰਾਇਡ ਹੈਗਾ। ਇਹ ਲੋ ਥਾਈਰਾਇਡ ਵਾਸਤੇ ਪੁੱਛਦੇ ਸੀਗੇ ਮੇਰਾ ਖਿਆਲ। ਇਹ ਲੋ ਥਾਈਰਾਇਡ ਦੇ ਦੱਸ ਦਿੰਦਾ ਅੱਜ ਮੈਂ। ਉਹਦੇ ਵਿੱਚੋਂ ਤੁਸੀਂ ਆਪਣੇ ਪਿਆਜ਼ ਜ਼ਿਆਦਾ ਲੈਣਾ ਹੈਗਾ, ਚਿਕੰਦਰ ਜ਼ਿਆਦਾ ਲੈਣਾ ਹੈਗਾ। ਪਿਆਜ਼ ਦੇ ਰਸ ਦੀ ਤੁਸੀਂ ਮਾਲਿਸ਼ ਵੀ ਕਰ ਸਕਦੇ ਹੈਗੇ। ਜਾਂ ਪਿਆਜ਼ ਦਾ ਟੁਕੜਾ ਲਾਲ ਪਿਆਜ਼ ਦਾ ਲੈ ਕੇ ਕੱਟ ਕੇ ਪੀਸ ਜਾਂ ਇੱਥੇ ਗਲ 'ਤੇ ਰੱਖ ਕੇ, ਜਿੱਥੇ ਆਪਣੀ ਗੰਢੀ ਜਿਹੀ ਹੁੰਦੀ ਹੈ ਉਹਦੇ ਉੱਤੇ ਉਹਨੇ ਪੱਟੀ ਬੰਨ, ਜਾਂ ਨਹੀਂ ਉਹਦੇ ਪਿਆਜ਼ 'ਤੇ ਮਾਲਿਸ਼ ਵੀ ਕਰ ਸਕਦੇ ਹੈਗੇ ਤੁਸੀਂ। ਫਿਰ ਚਿਕੰਦਰ ਤੁਸੀਂ ਜ਼ਿਆਦਾ ਖਾ ਸਕਦੇ ਹੈਗੇ। ਇਹਦੇ ਵਿੱਚੋਂ ਕਾਲਾ ਨੂਣ, ਮੂਲੀ, ਸ਼ਲਗਮ, ਬ੍ਰਹਮੀ ਪਾਊਡਰ, ਇਹ ਫੁੱਲ ਮਖਾਣੇ ਇਹਦੇ ਵਿੱਚੋਂ ਚੰਗੇ ਰਹਿੰਦੇ ਜੀ। ਫੁੱਲ ਮਖਾਣੇ ਤੁਸੀਂ ਉਹ ਖਾ ਸਕਦੇ। ਜੇ ਇੱਧਰ ਸਾਰੇ ਕੱਕੜੀਆਂ ਮਿਲਦੀਆਂ, ਕੱਕੜੀਆਂ ਜਿਹਨੂੰ ਕਮਲ ਕੱਕੜੀ ਕਹਿੰਦੇ ਹੈਗੇ, ਭੀਸਾਂ ਪੰਜਾਬੀਆਂ ਭੀਸਾਂ ਵੀ ਕਹਿੰਦੇ ਆ, ਉਹ ਤੁਸੀਂ ਖਾ ਸਕਦੇ ਹੈਗੇ। ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਅਤੇ ਇਹਦੇ ਵਿੱਚੋਂ ਤੁਸੀਂ ਜਿਹੜਾ ਦਾ ਲੋਹ ਹੈਗਾ, ਉਹਨਾਂ ਨੇ ਪੱਤਾ ਗੋਭੀ ਨਹੀਂ ਖਾਣੀ, ਬੰਦ ਗੋਭੀ ਨਹੀਂ ਖਾਣੀ ਅਤੇ ਬਰੋਕਲੀ ਨਹੀਂ ਖਾਣੀ। ਇਹਨਾਂ ਦਾ ਪਰਹੇਜ਼ ਰੱਖਣਾ 3 ਚੀਜ਼ਾਂ ਦਾ। ਜਿਹਨਾਂ ਦਾ ਲੋਹ ਹੈ ਉਹਨਾਂ ਦੀ ਗੱਲ ਕਰਦਾ ਜੀ ਮੈਂ, ਧਿਆਨ ਨਾਲ ਸੁਣ ਲਓ। ਅੱਛਾ, ਇਹਦੇ ਵਿੱਚੋਂ ਫਿਰ ਤੁਸੀਂ ਲੈ ਸਕਦੇ ਹੈਗੇ ਕਚਨਾਰ ਗੂਗਲ ਦੀਆਂ ਗੋਲੀਆਂ ਮੰਗਵਾ ਲਓ ਤੁਸੀਂ ਐਮਾਜ਼ੋਨ ਤੋਂ, ਜਾਂ ਆਯੁਰਵੈਦਿਕ ਸਟੋਰ 'ਚ ਮਿਲ ਜੂਗੀਆਂ ਇੱਥੇ। ਅਤੇ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਖਾਣੀਆਂ ਹੈਗੀਆਂ ਜੀ। ਫਿਰ ਆਪਣੇ ਮਲੱਠੀ ਦੇ ਚੂਰਨ 'ਤੇ ਤੁਹਾਨੂੰ
ਜਾਂ ਤਾਂ ਮਲੱਠੀ ਦਾ ਚੂਰਨ ਤੁਸੀਂ 1 ਚਮਚਾ ਲੈ ਲਿਆ ਕਰੋ ਰੋਜ਼, ਨਹੀਂ ਤਾਂ ਮਲੱਠੀ ਦੇ ਕੈਪਸੂਲ ਵੀ ਮਿਲ ਜਾਂਦੇ ਹੈਗੇ, ਉਹ 2 ਕੈਪਸੂਲ ਦਿਨਾਂ 2 ਵਾਰੀ ਲੈਣੇ ਹੈਗੇ। ਫਿਰ 10 ਮੂਲਾ ਰਿਸਟ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ। 10 ਮੂਲਾ ਰਿਸਟ ਉਹ ਤੁਸੀਂ ਆਪਣੇ 20 ਮਿਲੀਲੀਟਰ ਸਮਝੋ 4 ਚਮਚੇ ਹੋ ਜਾਓਗੇ, ਇਹਦੇ 4 ਚਮਚੇ, ਇਹਦੇ 'ਚ 4 ਚਮਚੇ ਪਾਣੀ ਦੇ ਪਾ ਕੇ ਲੈ ਸਕਦੇ। ਜੇ ਨਹੀਂ ਤੁਹਾਨੂੰ 10 ਮੂਲ ਰਿਸਟ ਮਿਲਦਾ ਤਾਂ 10 ਮੂਲ ਦਾ ਇੱਥੇ ਕੁਆਸ ਜੀ ਕਹਿੰਦੇ ਹੈਗੇ ਉਹਨੂੰ, ਪਾਊਡਰ ਜਿਹਾ ਮਿਲ ਜਾਂਦਾ ਬਣਿਆ ਬਣਾਇਆ, 10 ਚੀਜ਼ਾਂ ਹੁੰਦੀਆਂ ਉਹਦੇ ਵਿੱਚ ਮਤਲਬ ਤੁਸੀਂ 2 ਚਮਚੇ ਪਾ ਕੇ ਜਿਸ ਤਰ੍ਹਾਂ ਚਾਹ ਉਬਾਲ ਕੇ ਬਣਾ ਕੇ ਪੀਂਦੇ ਹੈਗੇ, ਉਹ ਤੁਸੀਂ ਉਹਨੇ ਪੀ ਸਕਦੇ ਹੈਗੇ ਇਹਦੇ ਵਿੱਚ। ਇਹ ਤੁਸੀਂ ਉਹਨੇ ਕਰਕੇ ਦੇਖ ਲਓ ਜੀ, ਠੀਕ ਚੀਜ਼ ਰਹੂਗੀ ਇਹਦੇ ਵਾਸਤੇ। ਅੱਗੇ ਚੱਲਦੇ ਹੈਗੇ ਆਪਾਂ, ਜਿਹੜੇ ਕਹਿੰਦੇ ਸੀਗੇ ਦਿਲ ਦੀ ਧੜਕਣ ਪੁੱਛਦੇ ਸੀਗੇ ਤੇਜ਼ ਹੋ ਜਾਂਦੀ ਹੈ, ਉਹ ਤੁਸੀਂ ਉਹਨੇ ਇੱਥੇ ਸਾਨੂੰ ਮਿਲਦਾ ਨਾ ਬੇਲ ਦਾ ਮੁਰੱਬਾ ਜੀ। ਬੇਲ ਫਰੂਟ ਹੁੰਦਾ ਜੀ, ਖੋਪੇ ਵਰਗਾ ਹੁੰਦਾ, ਜਿਸ ਤਰ੍ਹਾਂ ਹਾਰਡ ਸਕਿਨ ਹੁੰਦੀ ਹੈ ਜਿਸ ਤਰ੍ਹਾਂ ਖੋਪੇ ਵਰਗੀ ਹੁੰਦੀ, ਉਹਦਾ ਤੁਸੀਂ ਆਪਣੇ ਲੈ ਉਹ ਤੁਸੀਂ ਨਿੰਬੂ ਚੋੜ ਕੇ ਥੋੜ੍ਹਾ ਜਿਹਾ ਖਾ ਸਕਦੇ ਹੈਗੇ, ਜਾਂ ਜੇ ਐਂ ਖਾਣਾ ਤਾਂ ਹੀ ਖਾ ਲਓ, ਜੇ ਨਹੀਂ ਨਿੰਬੂ ਚੰਗਾ ਲੱਗਦਾ ਉਹਨੇ 50 ਗ੍ਰਾਮ ਤੁਸੀਂ ਆਪਣੇ ਰੋਜ਼ ਖਾ ਲਿਆ ਕਰੋ। ਬੇਲ ਦਾ ਇੱਥੇ ਸਟੋਰਾਂ 'ਚ ਮਿਲ ਜਾਂਦਾ ਜੀ, ਸਾਡੇ ਘਰ ਨਹੀਂ ਤਾਂ ਮਿਲ ਜਾਂਦਾ ਹੈ ਬੇਲ ਦਾ ਮੁਰੱਬਾ ਬਣਿਆ ਹੋਣਾ ਆ। ਫਿਰ ਇਹਦੇ ਵਿੱਚੋਂ ਤੁਸੀਂ ਐਪਲ ਜੂਸ ਦੇ ਵਿੱਚ ਜੇ ਘਰ ਦਾ ਕੱਢ ਲਵੇਂ ਤਾਂ ਵਧੀਆ ਹੈਗਾ, ਐਪਲਾਂ ਦਾ ਜੂਸ ਕੱਢ ਕੇ 1 ਨਿੰਬੂ ਨੂੰ ਜੋੜ ਕੇ ਉਹ ਤੁਸੀਂ ਰੋਜ਼ ਪੀਓ, ਇਹ ਵੀ ਆਪਣੇ ਕੰਟਰੋਲ ਕਰ ਦਿੰਦਾ ਸਾਰੇ ਦਿਲ ਦੀ ਧੜਕਣ ਤੇਜ਼ ਨੂੰ। ਜਾਂ ਫਿਰ ਆਪਣੇ ਤੁਸੀਂ ਨਿੰਬੂ ਦੀ ਸਕੰਜਵੀਆਂ ਬਣਾ ਕੇ ਪੀਣ ਲੱਗ ਜਾਓ, ਇਹ ਵੀ ਬਹੁਤ ਵਧੀਆ ਚੀਜ਼ ਹੈਗੀ। ਗਾਜਰਾਂ ਦੇ ਜੂਸ ਦੇ ਵਿੱਚੋਂ ਤੁਸੀਂ ਨਿੰਬੂ ਨੂੰ ਜੋੜ ਕੇ ਪੀਣ ਲੱਗ ਜਾਓ, ਇਹ ਵੀ ਵਧੀਆ ਚੀਜ਼ ਹੈਗੀ ਹੈ। ਫਿਰ ਆਪਣੇ ਪਿਸਤਾ ਵੀ ਇਹਦੇ ਵਿੱਚ ਚੰਗਾ ਰਹਿੰਦਾ ਜੀ, 5-7 ਪਿਸਤਾ ਲੈ ਕੇ ਉਦੋਂ ਥੋੜ੍ਹਾ ਜਿਹਾ ਨਿੰਬੂ ਨੂੰ ਜੋੜ ਕੇ ਉਹ ਖਾ ਲਿਆ ਕਰੋ, ਪਿਸਤੇ ਦੇ ਉੱਤੇ ਨਿੰਬੂ ਨੂੰ ਜੋੜ ਕੇ ਉਹ ਖਾ ਲਿਆ ਆਪਣੇ, ਵਧੀਆ ਚੀਜ਼ ਰਹਿੰਦੀ ਹੈਗੀ ਇਹਦੇ ਵਾਸਤੇ। ਫਿਰ ਆਪਣੇ ਤੁਸੀਂ ਲੈ ਸਕਦੇ ਹੈਗੇ ਤ੍ਰਿਫਲਾ ਪਾਊਡਰ ਚੰਗਾ ਰਹੂਗਾ ਇਹਦੇ ਵਿੱਚੋਂ, ਥੋੜ੍ਹਾ ਤ੍ਰਿਫਲਾ ਪਾਊਡਰ ਜਿਹੜਾ ਵਿੱਚੋਂ ਥੋੜ੍ਹਾ ਜਿਹਾ ਸੇਂਦਾ ਨੂਣ ਪਾ ਕੇ 1 ਚਮਚਾ ਤ੍ਰਿਫਲਾ ਪਾਊਡਰ ਅਤੇ 1 ਚਮਚਾ 1 ਚੁਟਕੀ ਸੇਂਦਾ ਨੂਣ ਪਾ ਕੇ ਇਹ ਤੁਸੀਂ ਲੈ ਸਕਦੇ ਹੈਗੇ। ਪਪੀਤਾ ਤੁਸੀਂ ਖਾ ਸਕਦੇ ਹੈਗੇ ਸੇਂਦਾ ਨੂਣ ਪਾ ਕੇ, ਉਹ ਤੁਸੀਂ ਖਾ ਲਿਆ ਕਰੋ। ਜਾਂ ਫਿਰ ਤੁਸੀਂ ਅਨਾਰ ਯੂਜ਼ ਕਰ ਸਕਦੇ ਹੈਗੇ ਇਹਦੇ ਵਾਸਤੇ ਤੁਸੀਂ। ਫਿਰ ਅਲਸੀ ਦਾ ਚੂਰਨ ਥੋੜ੍ਹਾ ਜਿਹਾ ਆਪਣੇ ਦਹੀਂ ਦੇ ਵਿੱਚ ਪਾ ਕੇ ਖਾਣਾ ਦੁਪਹਿਰ ਨੂੰ, ਤੁਸੀਂ ਦੁਪਹਿਰ ਨੂੰ ਖਾਣਾ ਹੈਗਾ ਇਹ। ਜਾਂ ਫਿਰ ਥੋੜ੍ਹੀ ਜਿਹੀ ਮੇਥੇ ਜਾਂ ਮੇਥੀ ਜੋ ਕੁਝ ਵੀ ਤੁਹਾਨੂੰ ਮਿਲਦਾ ਹੈਗਾ ਉਹ ਤੁਸੀਂ ਦਹੀਂ ਦੇ ਵਿੱਚ ਪਾ ਕੇ ਖਾ ਲਓ। ਜਾਂ ਐਂ ਕਰੋ 1 ਚਮਚਾ ਤੁਸੀਂ ਮੇਥਿਆਂ ਦਾ ਹੀ ਭਾਵੇਂ ਭਿਓ ਕੇ ਰੱਖ ਦਿਓ ਰਾਤ ਨੂੰ, ਉਹ ਸਵੇਰ ਨੂੰ ਦਹੀਂ ਉਹਨੇ ਦੁਪਹਿਰ ਨੂੰ ਮਿਕਸ ਕਰਕੇ ਦਹੀਂ ਦੇ ਵਿੱਚ ਪਾ ਕੇ ਖਾ ਲਿਆ ਕਰੋ। ਜਾਂ ਫਿਰ 1 ਚਮਚਾ ਤੁਸੀਂ ਸ਼ਹਿਦ ਦਾ ਖਾ ਕੇ ਅੱਧੇ ਘੰਟੇ ਬਾਅਦ ਤੁਸੀਂ ਆਪਣੇ ਲੱਸੀ ਪੀ ਲੈਣੀ ਹੈਗੀ, ਇਹਦੇ ਨਾਲ ਵੀ ਠੀਕ ਰਹਿੰਦਾ। ਫਿਰ ਸੁੱਕੇ ਔਲੇ ਇਹਦੇ ਵਿੱਚੋਂ ਚੰਗੇ ਰਹਿੰਦੇ ਹੈਗੇ, ਸੁੱਕੇ ਔਲਿਆਂ ਦਾ ਪਾਊਡਰ ਤੁਸੀਂ ਲੈ ਕੇ ਚਮਚਾ 2 ਚਮਚੇ ਇਹ ਦਹੀਂ ਦੇ ਵਿੱਚੋਂ ਤੁਸੀਂ ਮਿਲਾ ਕੇ ਰੋਜ਼ ਖਾ ਲਿਆ ਕਰੋ, ਵਧੀਆ ਚੀਜ਼ ਰਹੂਗੀ ਸਾਰੇ ਦਿਲ ਦੀ ਧੜਕਣ ਵਾਸਤੇ। ਜਿਹੜੇ ਪੁੱਛਦੇ ਸੀਗੇ ਆਪਣੇ ਗਰਦਨ ਦੇ ਵਿੱਚੋਂ ਦਰਦ ਰਹਿੰਦਾ ਹੈਗਾ, ਮੋਢਿਆਂ 'ਚ ਗਰਦਨ ਅਤੇ ਮੋਢਿਆਂ 'ਚ ਜਾਂਦਾ ਹੈਗਾ, ਉਹ ਤੁਸੀਂ ਲੈ ਸਕਦੇ ਹੈਗੇ। ਇਹਦੇ ਵਿੱਚੋਂ ਖਸਖਸ ਲੈਣੀ ਹੈਗੀ ਅਤੇ ਮਿਸ਼ਰੀ ਦੋਵੇਂ ਬਰਾਬਰ ਲੈਣੀਆਂ ਚੀਜ਼ਾਂ ਇਹ। ਇਹਦੇ ਵਿੱਚੋਂ ਤੁਸੀਂ ਆਪਣੇ 1 ਚਮਚਾ ਰਾਤ ਨੂੰ ਆਪਣੇ ਕੋਸੇ ਦੁੱਧ ਨਾਲ ਲੈ ਲਿਆ ਕਰੋ, ਜੇ ਨਹੀਂ ਦੁੱਧ ਪੀਣਾ ਤਾਂ ਭਾਵੇਂ ਪਾਣੀ ਨਾਲ ਲੈ ਲਿਆ ਕੋਸੇ ਜਿਹੇ ਪਾਣੀ ਨਾਲ। ਖਸਖਸ ਅਤੇ ਮਿਸ਼ਰੀ 2 ਚੀਜ਼ਾਂ ਬਰਾਬਰ ਲੈਣੀਆਂ, 1 ਪੂਰਾ ਭਰਿਆ ਵਾ ਚਮਚਾ ਉਹ ਤੁਸੀਂ ਆਪਣੇ ਲੈਣਾ ਹੈਗਾ। ਫਿਰ ਤੁਸੀਂ ਨਹੀਂ ਤਾਂ ਐਂ ਕਰ ਸਕਦੇ ਰਾਈ ਦਾ ਤੇਲ ਲੈ ਲਓ ਅਤੇ ਆਪਣੇ ਸਰੋਂ ਦਾ ਤੇਲ ਬਰਾਬਰ ਲੈ ਕੇ ਦੋਵਾਂ ਨੂੰ ਆਪਣੇ ਮਿਕਸ ਕਰਕੇ ਇਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਜਾਂ ਫਿਰ ਆਪਣੇ ਸਰੋਂ ਦਾ ਤੇਲ ਦੇ ਵਿੱਚੋਂ ਤੁਸੀਂ ਲਸਣ ਤਾੜ ਕੇ ਥੋੜ੍ਹੀ ਜਵੈਣ ਪਾ ਕੇ ਉਹ ਉਬਾਲ ਲਓ ਉਹਨੂੰ, ਜਦ ਲਸਣ ਦੀ ਕਲੀਆਂ ਉੱਪਰ ਤਰ ਕੇ ਆ ਗਈਆਂ ਉਹਨੂੰ ਪੁਣ ਕੇ ਉਹ ਤੇਲ ਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਤਾਂ ਸਰੋਂ ਦੇ ਤੇਲ ਦੇ ਵਿੱਚੋਂ ਸੁੰਡ ਮਿਲਾ ਕੇ ਤੁਸੀਂ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਫਿਰ ਮੇਥੀ ਜਿਹੜੀ ਮੇਥੀ ਰਾਤ ਨੂੰ ਭਿਓ ਕੇ ਰੱਖ ਦਿਓ, ਉਹਦਾ ਦਾ ਸਵੇਰ ਨੂੰ ਲੇਪ ਜਿਹਾ ਬਣਾ ਲੈਣਾ ਹੈਗਾ, ਪੇਸਟ ਜਿਹਾ ਬਣਾ ਲਓ ਉਹਨਾਂ ਨੂੰ। ਪੇਸਟ ਬਣਾ ਕੇ ਤੁਸੀਂ ਉਹ ਗਰਦਨ 'ਤੇ ਬੰਨ੍ਹ ਕੇ ਉੱਪਰ ਆਪਣੇ ਪੱਟੀ ਜਿਹੀ ਬੰਨ੍ਹ ਲੈਣੀ ਹੈਗੀ ਇਹਦੇ ਨਾਲ, ਇਹ ਤੁਸੀਂ ਕਰੋ ਉਹਦੇ ਨਾਲ ਠੀਕ ਹੋ ਜਾਊਗਾ। ਜਾਂ ਆਪਣੇ ਤੁਸੀਂ ਐਂ ਕਰੋ ਅੱਧਾ ਚਮਚਾ ਸੁੰਡ ਦਾ ਅਤੇ ਅੱਧਾ ਚਮਚਾ ਅਸਗੰਧ ਦਾ ਇਹ ਮਿਕਸ ਕਰਕੇ ਤੁਸੀਂ 1 ਵਾਰੀ ਸਵੇਰ ਨੂੰ ਲੈਣਾ, 1 ਵਾਰੀ ਸ਼ਾਮ ਨੂੰ, ਅੱਧਾ ਚਮਚਾ ਲੈਣਾ ਸਵੇਰ ਨੂੰ ਸੁੰਡ ਅਤੇ ਅਸਗੰਧ ਬਰਾਬਰ ਲੈ ਕੇ, ਅੱਧਾ ਚਮਚਾ ਸਵੇਰ ਨੂੰ ਅੱਧਾ ਚਮਚਾ ਸ਼ਾਮ ਨੂੰ ਤੁਸੀਂ ਜੇ ਬਰਾਬਰ ਦੋਵੇਂ ਮਿਲਾਉਣੀਆਂ ਤਾਂ ਉਹਨੇ 1 ਚਮਚਾ ਹੀ ਹੋ ਜਾਊਗਾ ਸਾਰਾ, 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ। 50 ਗ੍ਰਾਮ ਅਸਗੰਧ ਲੈ ਲਓ, 50 ਗ੍ਰਾਮ ਸੁੰਡ ਲੈ ਲਓ, ਇਹ ਤੁਸੀਂ ਲੈ ਸਕਦੇ ਹੋ। ਸਰੋਂ ਦੇ ਤੇਲ ਦੇ ਵਿੱਚੋਂ ਤੁਸੀਂ ਪੂਰੀ ਮਿਕਸ ਕਰਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਤਾਂ ਅਜਵਾਇਣ ਨੂੰ ਪੋਟਲੀ ਬਣਾ ਕੇ ਮਾਈਕਰੋ 'ਚ ਰੱਖ ਕੇ ਉਹਨੂੰ ਗਰਮ ਕਰਕੇ ਉਹਦਾ ਸੇਕ ਤੁਸੀਂ ਆਪਣੇ ਦੇ ਸਕਦੇ ਹੈਗੇ। ਇਹ ਤੁਸੀਂ ਬਦਾਮ ਰੋਗਨ ਦਾ ਇਹਦਾ ਬਦਾਮਾਂ ਦਾ ਤੇਲ ਜਿਹੜਾ ਹੁੰਦਾ ਇਹਦੀ ਤੁਸੀਂ ਮਾਲਿਸ਼ ਕਰੋ, ਇਹ ਬਹੁਤ ਚੰਗੀ ਹੈਗੀ ਜੀ ਗਰਦਨ ਦੇ ਦਰਦ ਵਾਸਤੇ, ਇਹ ਵੀ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ। ਹੁਣ ਜਿਹੜੇ ਉਹਨੇ ਕਹਿੰਦੇ ਸੀਗੇ ਬੱਚੇ ਨੂੰ ਉਹਨੇ ਖੂਨ ਆਉਂਦਾ ਹੈਗਾ ਟੱਟੀ 'ਚ, ਉਹ ਆਪਣੇ ਜਿਸ ਤਰ੍ਹਾਂ ਬੇਲ ਪਾਊਡਰ ਤੁਸੀਂ ਆਪਣੇ 10 ਗ੍ਰਾਮ ਲੈਣਾ ਹੈਗਾ, ਸੁੱਕਾ ਧਨੀਆ 10 ਗ੍ਰਾਮ ਲੈਣਾ ਹੈਗਾ, 20 ਗ੍ਰਾਮ ਤੁਸੀਂ ਆਪਣੇ ਮਿਸ਼ਰੀ ਲੈਣੀ ਹੈਗੀ। ਇਹ ਤੁਸੀਂ ਲੈ ਕੇ ਆਪਣੇ ਉਹਨੂੰ ਜੇ ਨੇ ਉਹਨਾਂ ਦਾ 8 ਸਾਲ ਦੇ ਉੱਪਰ ਹੈਗਾ ਫਿਰ ਤਾਂ 1 ਚਮਚਾ ਲੈਣਾ ਹੈਗਾ, ਦਿਨ 3 ਵਾਰੀ 1 ਚਮਚਾ, 1 ਦੁਪਹਿਰ ਨੂੰ 1 ਸ਼ਾਮ ਨੂੰ। ਜੇ 8 ਸਾਲ ਤੋਂ ਛੋਟਾ ਹੈਗਾ ਤਾਂ ਅੱਧਾ ਚਮਚਾ ਦੇ ਲਿਆ ਕਰੋ ਭਾਵੇਂ, ਕੋਈ ਵਿਗਾੜ ਤਾਂ ਹੈ ਨਹੀਂ ਇਹਦਾ, ਜਿਸ ਤਰ੍ਹਾਂ ਠੀਕ ਹੈਗਾ ਨਿਆਣਿਆਂ ਵਾਸਤੇ, ਸਿਆਣਿਆਂ ਵਾਸਤੇ ਵੀ ਠੀਕ ਹੈ।
ਤੁਸੀਂ ਆਪਣੇ ਸੁੱਕਾ ਧਨੀਆ ਲੈਣਾ ਹੈਗਾ, ਤੁਸੀਂ ਆਪਣੇ 12 ਗ੍ਰਾਮ ਅਤੇ 12 ਗ੍ਰਾਮ ਵਿੱਚ ਮਿਸ਼ਰੀ ਮਿਲਾ ਲੈਣੀ ਹੈਗੀ, ਉਹ ਤੁਸੀਂ ਆਪਣੇ 1 ਚਮਚਾ ਲੈਣੇ ਨੂੰ ਦੇ ਸਕਦੇ ਹੈਗੇ। ਜੇ ਤੁਹਾਨੂੰ ਇੱਥੇ ਜਾਮਣਾਂ ਦੀ ਗੁਠਲੀਆਂ ਦਾ ਪਾਊਡਰ ਮਿਲਦਾ ਹੈਗਾ, ਜਾਮਣਾਂ ਦੀ ਗੁਠਲੀਆਂ ਦਾ ਪਾਊਡਰ, ਉਹ ਤੁਸੀਂ ਆਪਣੇ 1 ਚਮਚਾ ਪਾਣੀ ਮਾ ਘੋਲ ਕੇ ਤੁਸੀਂ ਆਪਣੇ ਸਵੇਰ ਸ਼ਾਮ 2 ਟਾਈਮ ਪਿਲਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਸਾਥੀ ਸਬਗੋਲ ਜਿਹੜਾ ਹੁੰਦਾ ਉਹ ਦਹੀਂ ਮਾ ਪਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਇਹ ਟਰਾਈ ਕਰਕੇ ਦੇਖ ਲਓ ਚੀਜ਼ਾਂ ਜੀ। ਅੱਗੇ ਚੱਲਦੇ ਸੀਗੇ ਜਿਹੜੇ ਕਹਿੰਦੇ ਸੀਗੇ ਮਿਕਸ ਹੋ ਗਏ ਹਾਂਜੀ, ਜਿਹੜੇ ਕਹਿੰਦੇ ਨਜ਼ਰ ਤੇਜ਼ ਵਾਸਤੇ ਨਜ਼ਰ ਘਟੀ ਵੀ ਹੈਗੀ, ਉਹ ਆਪਣੇ ਪਾਲਕ ਖਾਇਆ ਕਰੇ, ਸ਼ਲਗਮ, ਟਮਾਟਰ, ਖੀਰਾ, ਇਹੋ ਜਿਹੀਆਂ ਚੀਜ਼ਾਂ ਆਪਣੇ ਖਾ ਲਿਆ ਕਰੇ, ਗਾਜਰਾਂ, ਇਹਨਾਂ ਮਾ ਵਧੀਆ ਚੀਜ਼ ਹੁੰਦੀ, ਵਿਟਾਮਿਨ ਏ ਜ਼ਿਆਦਾ ਹੁੰਦੀ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਤਿਰਫਲਾ ਵੀ ਵਧੀਆ ਚੀਜ਼ ਹੈ ਜੀ, 1 ਚਮਚਾ ਤਿਰਫਲੇ ਦਾ, 1 ਚਮਚਾ ਦੇਸੀ ਘੀ ਦਾ, ਇਹ ਮਿਕਸ ਕਰਕੇ ਤੁਸੀਂ ਖਾ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਪਿਆਜ਼ ਦਾ ਰਸ, ਨਿੰਬੂ ਦਾ ਰਸ ਅਤੇ ਅਦਰਕ ਦਾ ਰਸ, 1 ਚਮਚਾ ਲੈ ਕੇ ਤਿੰਨਾਂ ਦਾ ਇਹ ਪੁਣ ਲਿਓ ਸਵਾਰ ਕੇ, ਵੀ ਕੋਈ ਜਾਵੇ ਨਾ ਚੀਜ਼ ਵਿੱਚ, ਕੱਪੜੇ ਵਾਂਗੂ ਪੁਣ ਕੇ ਅਤੇ ਵਿੱਚੋਂ ਸ਼ਹਿਦ ਮਿਲਾ ਕੇ ਇਹ ਤੁਸੀਂ ਆਪਣੇ ਪਾ ਸਕਦੇ ਹੈਗੇ ਅੱਖ। ਇਹ ਵੀ ਆਪਣੇ ਜਿਹੜਾ ਕੋਈ ਜਾਲਾ ਜੁਲਾ ਵੀ ਉਹ ਚੀਜ਼ ਹੁੰਦੀ ਹੈ ਕੱਟ ਦਿੰਦਾ ਜੀ, ਵਧੀਆ ਚੀਜ਼ ਰਹਿੰਦੀ। ਫਿਰ ਤੁਸੀਂ ਇਹਦੇ ਵਿੱਚੋਂ ਐਗ ਲੈ ਸਕਦੇ ਹੈਗੇ, ਔਰੰਜ, ਸਪੈਨਿਚ, ਬਰੋਕਲੀ, ਕੇਲ। ਫਿਰ ਇਹਦੇ ਵਿੱਚੋਂ ਜਿਹੜੀਆਂ ਛੱਲੀਆਂ ਹੁੰਦੀਆਂ ਇਹ ਬਹੁਤ ਵਧੀਆ ਚੀਜ਼ ਹੈ ਜੀ, ਛੱਲੀਆਂ ਮੱਕੀ ਦੀਆਂ ਛੱਲੀਆਂ ਜਿਹੜੀਆਂ ਹੁੰਦੀਆਂ ਉਹ ਤੁਸੀਂ ਆਪਣੇ ਖਾਓ। ਫਿਰ ਚੁਕੰਦਰ ਖਾਓ, ਇਹ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਆਪਣੇ ਹੱਥ ਦੀਆਂ ਥੇਲੀਆਂ ਨੂੰ ਰਗੜ ਕੇ ਉਹਦਾ ਸੇਕ ਅੱਖਾਂ ਦੇ ਉੱਤੇ ਰੱਖਣੀਆਂ ਹੈਗੀਆਂ, 2 ਮਿੰਟ ਰਗੜ ਕੇ ਫਿਰ ਰੱਖ ਲਈ, ਮਿੰਟ ਰਗੜ ਕੇ ਉਹਨਾਂ ਦਾ ਸੇਕ ਜਾਂ ਤੁਸੀਂ ਅੱਖਾਂ ਨੂੰ ਦੇਣਾ ਹੈਗਾ। ਜਾਂ ਫਿਰ ਅੱਧਾ ਚਮਚਾ ਤੁਸੀਂ ਮਲੱਠੀ ਦਾ, ਅੱਧਾ ਚਮਚਾ ਦੇਸੀ ਘੀ ਦਾ, ਇਹ ਚਮਚਾ ਮਿਕਸ ਕਰਕੇ ਤੁਸੀਂ ਆਪਣੇ ਦੁੱਧ ਵਾਂ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਸੌਂਫ, ਬਦਾਮ, ਮਿਸ਼ਰੀ, ਇਹ ਤੁਸੀਂ ਆਪਣੇ ਇਕੱਠੀਆਂ ਕਰਕੇ ਇਹ ਚਮਚਾ 2 ਚਮਚੇ ਖਾ ਲਿਆ ਕਰੋ। ਅਮਰੂਦ ਬਹੁਤ ਵਧੀਆ ਚੀਜ਼ ਹੈ, ਅਮਰੂਦ ਖਾ ਲਿਆ ਕਰੋ ਤੁਸੀਂ ਇਹਦੇ ਵਿੱਚ। ਫਿਰ ਗਾਜਰਾਂ ਦਾ, ਟਮਾਟਰਾਂ ਦਾ ਜੂਸ ਇਹ ਮਿਕਸ ਕਰਕੇ ਆਪਣੇ ਪੀ ਸਕਦੇ ਹੈਗੇ। ਜੇ ਸ਼ੂਗਰ ਵਾਸਤੇ ਪੁੱਛਦੇ ਸੀਗੇ ਉਹ ਸਰੋਂ ਵੀ ਆਪਣੇ ਟਰਾਈ ਕਰ ਸਕਦੇ ਹੈ ਜੀ, ਜਿਹੜਾ ਸ਼ੂਗਰ ਪੇਸ਼ੈਂਟ ਹੈ ਡਾਇਬਟੀਜ਼ ਦੇ। 1 ਚਮਚਾ ਤੁਸੀਂ ਆਪਣੇ ਸਰੋਂ ਦਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਖਾ ਕੇ ਦੇਖ ਲਓ। ਇਹ ਪੜ੍ਹਿਆ ਸੀਗਾ ਜਿਵੇਂ ਕਿਸੇ ਹਕੀਮ ਦੀ ਬੁੱਕ 'ਚੋਂ ਉਹਨੇ ਲਿਖਿਆ ਵਾ ਹੈਗਾ ਵੀ ਤੁਸੀਂ ਆਪਣੇ ਇਹ ਟਰਾਈ ਕਰਕੇ ਦੇਖ ਲਓ, ਇਹ ਵੀ ਡਾਇਬਟੀਜ਼ ਵਾਸਤੇ। ਨਹੀਂ ਤਾਂ ਆਪਣੇ ਤੁਸੀਂ ਆਪਣੇ 50 ਗ੍ਰਾਮ ਮੇਥੀ ਲੈਣੀ ਹੈਗੀ, 20 ਗ੍ਰਾਮ ਕਾਲੀ ਜੀਰੀ, 10 ਗ੍ਰਾਮ ਇਹਨਾਂ ਨੂੰ ਹਲਕਾ ਥੋੜ੍ਹਾ ਜਿਹਾ ਰੋਸਟ ਕਰ ਲੈਣਾ ਹੈਗਾ, ਭੁੰਨ ਲੈਣਾ ਹੈਗਾ ਥੋੜ੍ਹਾ ਹਲਕਾ ਬਾਹਲਾ ਤੇਜ਼ ਨਹੀਂ। ਉਹ ਫਿਰ ਤੁਸੀਂ 1 ਚਮਚਾ ਰਾਤ ਨੂੰ ਕੋਸੇ ਪਾਣੀ ਨਾਲ ਲੈ ਲਿਆ ਕਰੋ, ਇਹ ਵੀ ਚੰਗਾ ਇਲਾਜ ਹੈਗਾ ਜੀ ਆਪਣੇ ਡਾਇਬਟੀਜ਼ ਵਾਲਿਆਂ ਵਾਸਤੇ। ਜਾਂ ਫਿਰ ਇਹਦੇ ਵਿੱਚ ਡਾਇਬਟੀਜ਼ ਵਾਲੇ ਲੈ ਸਕਦੇ ਹੈ ਮੇਥੀ ਲੈਣੀ ਹੈਗੀ 100 ਗ੍ਰਾਮ, ਤੇਜ ਪੱਤਾ 100 ਗ੍ਰਾਮ, ਜਾਮਨ ਗੁਠਲੀ 150 ਗ੍ਰਾਮ, ਬੇਲ ਪੱਤਰ ਜਾਂ ਬੇਲ ਪਾਊਡਰ ਉਹ 250 ਗ੍ਰਾਮ ਲੈਣਾ ਹੈਗਾ। ਇਹਨਾਂ ਨੂੰ ਪੀਸ ਕੇ 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਖਾਲੀ ਪੇਟ ਖਾਣਾ ਹੈਗਾ ਸਵੇਰ ਨੂੰ, ਸ਼ਾਮ ਨੂੰ ਜਾਂ ਮਰਜ਼ੀ ਖਾ ਲਓ। ਜਿਹੜੀ ਮੇਰੀ ਵਾਈਫ ਲੈਂਦੀ ਹੈਗੀ ਹੈ, 10 ਸਾਲ ਹੋ ਗਏ ਉਹਨੂੰ ਲੈਂਦੇ ਨੂੰ ਡਾਇਬਟੀਜ਼ ਤੋਂ, ਉਹ ਹੈਗੀ ਜੀ ਸੌਂਫ, ਮੇਥੇ ਅਤੇ ਔਲਾ, ਦੇਸੀ ਸਾਰੀਆਂ ਚੀਜ਼ਾਂ ਹੈਗੀਆਂ। ਸੌਂਫ, ਮੇਥੇ, ਔਲਾ, ਤਿੰਨੇ ਚੀਜ਼ਾਂ ਲੈਣੀਆਂ ਹੈਗੀਆਂ। 1 ਚਮਚਾ ਤੁਸੀਂ ਸਵੇਰ ਨੂੰ ਉੱਠ ਗਿਆ ਉਹਨੇ ਲੈ ਲਿਆ ਕਰੋ, ਕੋਸੇ ਪਾਣੀ ਨਾਲ ਲੈ ਲਓ, ਦੁੱਧ ਨਾਲ ਲੈ ਲਓ, ਜਿਸ ਤਰ੍ਹਾਂ ਤਰ੍ਹਾਂ ਜੀ ਕਰਦਾ। ਇਹ 10 ਸਾਲ ਹੋ ਗਈ ਆ, ਕੰਟਰੋਲ 'ਚ ਰਹਿੰਦੀ ਹੈਗੀ ਆਪਣੀ ਸ਼ੂਗਰ ਕਦੀ ਨਹੀਂ ਜਿਸ ਤਰ੍ਹਾਂ ਵਾਲੀ ਹਾਈ ਨਹੀਂ ਹੋਈ, ਆਪਣੇ ਐਵਰੇਜ ਜਿਸ ਤਰ੍ਹਾਂ ਹੁੰਦੀ ਹੈ ਉਸ ਤਰ੍ਹਾਂ ਰਹਿੰਦੀ ਹੈਗੀ ਇਹਦੇ ਵਿੱਚੋਂ ਸ਼ੂਗਰ। ਫਿਰ ਔਲੇ ਦਾ ਜੂਸ ਇਹਦੇ ਵਿੱਚੋਂ ਚੰਗਾ ਰਹਿੰਦਾ ਹੈਗਾ ਜੀ। ਔਲੇ ਦਾ ਜੂਸ ਲੈ ਕੇ ਥੋੜ੍ਹਾ ਜਿਹਾ ਵਿੱਚ 1 ਔਂਸ ਲੈ ਲਓ ਭਾਵੇਂ, ਜਾਂ 5-6 ਚਮਚੇ ਔਲੇ ਦਾ ਜੂਸ ਲੈ ਕੇ ਅੱਧਾ ਚਮਚਾ ਹਲਦੀ ਦਾ ਮਿਲਾ ਕੇ ਪਾਣੀ ਪਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਇਹਦੇ ਵਿੱਚੋਂ ਟਮਾਟਰ, ਖੀਰਾ, ਕਰੇਲਾ, ਇਹੋ ਜਿਹੀਆਂ ਚੀਜ਼ਾਂ ਵਧੀਆ ਰਹਿੰਦੀਆਂ ਜੀ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਜਾਮਣਾਂ ਦਾ ਜੂਸ ਇਹਦੇ ਵਿੱਚੋਂ ਚੰਗਾ ਰਹਿੰਦਾ ਹੈਗਾ, ਉਹ ਤੁਸੀਂ ਲੈ ਲਓ। ਫਿਰ ਰੋਟੀ ਖਾਣੇ ਦੇ ਬਾਅਦ ਤੁਸੀਂ 1 ਚਮਚਾ ਸੌਂਫ ਦਾ ਮੂੰਹ ਪਾ ਕੇ ਖਾ ਲਿਆ ਕਰੋ, ਇਹ ਆਪਣੇ ਵਧੀਆ ਕਰ ਦਿੰਦਾ ਜੀ ਆਪਣੇ ਡਾਇਬਟੀਜ਼ ਵਾਲਿਆਂ ਨੂੰ, ਰੋਟੀਆਂ ਹਜਮ ਛੇਤੀ ਹੋ ਜਾਣ। ਜਿਹੜਾ ਆਪਣੇ ਪਹਿਲਾਂ ਜਿਹੜਾ ਦੱਸਿਆ ਜਾਂਦਾ ਟੱਟੀ ਦੇ ਵਿੱਚ ਖੂਨ ਆਉਂਦਾ ਹੈਗਾ, ਉਹ ਜੇ ਤੁਹਾਨੂੰ ਮਿਲਦਾ ਹੈਗਾ ਮੁਰੱਬਾ ਜਿਹਾ, ਜੇ ਉਹਦੇ ਵਿੱਚੋਂ ਤੁਸੀਂ ਆਪਣੇ ਜੇ ਨਿਆਣਾ ਤਾਂ 1 ਚੁਟਕੀ ਸੁੰਢ ਦੀ ਪਾ ਕੇ ਤਾਂ ਬਹੁਤ ਵਧੀਆ ਚੀਜ਼ ਹੈ। ਜੇ ਵੱਡਾ ਹੈਗਾ ਤਾਂ ਅੱਧਾ ਚਮਚਾ ਸੁੰਢ ਦਾ ਮਿਕਸ ਕਰਕੇ, ਇਹ ਫਿਰ ਜ਼ਿਆਦਾ ਬੈਟਰ ਹੋ ਜਾਊਗਾ ਜੀ ਆਪਣੇ ਕਦੇ ਉਹ ਖਾਣੇ ਨਾਲੋਂ। ਜਿਹੜੇ ਕਹਿੰਦੇ ਸੀਗੇ ਸਿਆਟਿਕਾ ਪੇਨ ਹੈਗੀ, ਜਿਹਨੂੰ ਰੀੜ੍ਹ ਦਾ ਦਰਦ ਕਹਿੰਦੇ ਹੈਗੇ, ਉਹ ਤੁਸੀਂ ਲੈਣੀ ਹੈਗੀ ਅਸ਼ਵਗੰਧਾ ਲੈਣੀ ਹੈਗੀ, ਅਤੇ ਕੂੜਾ ਸੱਕ ਜਾਂ ਕੂੜਾ ਛਾਲ, ਅਤੇ ਇਹ ਦੋਵੇਂ ਚੀਜ਼ਾਂ ਬਰਾਬਰ ਲੈ ਕੇ ਇਹਦਾ ਤੁਸੀਂ ਆਪਣੇ 1 ਚਮਚਾ ਇਹਦਾ ਲੈਣਾ ਤਾਂ 1 ਚਮਚਾ ਦੇਸੀ ਘੀ, ਇਹ ਮਿਕਸ ਕਰਕੇ ਖਾਣਾ ਹੈਗਾ ਜੀ। ਉੱਪਰ 'ਤੇ ਆਪਣੇ ਕੋਸਾ ਦੁੱਧ ਪੀ ਲਓ, ਅਸ਼ਵਗੰਧਾ ਅਤੇ ਕੂੜਾ ਸੱਕ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਅਰੰਡੀ ਦੇ ਬੀਜ ਅਤੇ ਸੁੰਢ, ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਉਹਨੇ ਕੋਸਾ ਜਿਹਾ ਦੁੱਧ ਪੀ ਲਿਆ ਉੱਪਰ ਉਹਦੇ ਨਾਲ। ਨਹੀਂ ਕੁਝ ਕਰਨਾ ਤਾਂ ਉਹਨੇ ਅਸਗੰਧ ਦੇ ਬੀਜ ਲੈ ਲਓ, ਅਸਗੰਧ ਦੇ ਬੀਜ ਉਹੀ ਤੁਸੀਂ ਉਹਨੇ ਲੈ ਸਕਦੇ। ਜੇ ਕੋਈ ਇੰਡੀਆ ਰਹਿੰਦਾ ਹੈਗਾ ਬੰਦਾ, ਜਿਹੜਾ ਬੋਹੜ ਦਾ ਦਰਖਤ ਹੁੰਦਾ ਜੀ, ਬਰੋਟਾ ਜਾਂ ਬੋਹੜ ਜਿਹਨੂੰ ਕਹਿੰਦੇ ਹੈਗੇ,
ਉਹਦੇ ਪੱਤੇ ਆਪਣੇ ਸੁਕਾ ਲੈਣੇ ਹੈਗੇ ਅਤੇ ਉਹ ਪੱਤਿਆਂ ਦਾ ਸੁਕਾ ਕੇ ਉਹਨਾਂ ਨੂੰ ਚੂਰਨ ਬਣਾ ਕੇ 2 ਚਮਚੇ ਤੁਸੀਂ ਆਪਣੇ ਤਾਜ਼ੇ ਪਾਣੀ ਨਾਲ ਲੈ ਲਿਆ ਕਰੋ ਚੂਰਨ ਦੇ। ਇਹਦੇ ਨਾਲ ਵੀ ਆਪਣੇ ਰੀਹ ਦਾ ਦਰਦ ਹਟ ਜਾਂਦਾ ਹੈਗਾ। ਅਤੇ ਛੁਹਾਰੇ ਇਹਦੇ ਪਿੱਛੋਂ ਚੰਗੇ ਰਹਿੰਦੇ ਜੀ। ਛੁਹਾਰੇ 2 ਛੁਹਾਰੇ ਇਹ ਤੁਸੀਂ ਰੋਜ਼ ਖਾਣ ਲੱਗ ਜਾਓ। ਇਹ ਵੀ ਆਪਣੇ ਸੈਟਿਕਾ ਪੇਨ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਜੀ। ਫਿਰ ਇਹਦੇ ਨਾਲ ਤੁਸੀਂ ਆਪਣੇ ਪਪੀਤਾ ਹੁੰਦਾ ਇਹਦੇ ਵਿੱਚੋਂ ਥੋੜ੍ਹਾ ਪਪੀਤਾ ਲੈ ਕੇ ਕਰੇਲੇ ਦਾ ਥੋੜ੍ਹਾ ਜਿਹਾ ਰਸ 2 ਚਮਚੇ ਪਾ ਕੇ ਭਾਵੇਂ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ ਇਹਦੇ ਨਾਲ। ਫਿਰ ਓਲੀਵ ਆਇਲ ਦੇ ਵਿੱਚੋਂ ਤੁਸੀਂ ਪੀਸੀ ਵੀ ਫਟਕੜੀ ਪਾ ਕੇ ਉਹਦੀ ਤੁਸੀਂ ਆਪਣੇ ਮਾਲਿਸ਼ ਕਰ ਲਿਆ ਕਰੋ। ਇਹ ਵੀ ਚੰਗੀ ਚੀਜ਼ ਹੈਗੀ। ਜਾਂ ਫਿਰ ਆਪਣੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ ਤਿਲਾਂ ਦੇ ਤੇਲ ਦੇ ਵਿੱਚੋਂ ਤੁਸੀਂ ਇਹਦੇ ਵਿੱਚੋਂ ਤਿਲਾਂ ਦਾ ਤੇਲ ਅਤੇ ਥੋੜ੍ਹਾ ਜਿਹਾ ਆਪਣੇ ਲਸਣ ਇਹਦੇ ਵਿੱਚ ਅੱਧਾ ਚਮਚਾ ਔਲਿਆਂ ਦਾ ਪਾਊਡਰ ਇਹ ਮਿਕਸ ਕਰਕੇ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। 2 ਚਮਚੇ ਤਿਲਾਂ ਦਾ ਤੇਲ ਲੈ ਲਿਆ, 1 ਚਮਚਾ ਲਸਣ ਦਾ ਰਸ ਲੈ ਲਿਆ, ਅੱਧਾ ਚਮਚਾ ਔਲਿਆਂ ਦਾ ਤੇਲ ਪਾਊਡਰ ਪਾ ਕੇ ਇਹਦੀ ਮਾਲਿਸ਼ ਕਰੋ। ਇਹ ਵੀ ਚੰਗਾ ਹੈਗਾ ਜੀ ਇਹਦੇ ਵਿੱਚੋਂ। ਜਾਂ ਫਿਰ ਆਪਣੇ ਤੁਸੀਂ ਲੈ ਸਕਦੇ ਹੈਗੇ ਸੁੰਡ, ਤ੍ਰਿਫਲਾ ਚੂਰਨ, ਬਾਇਬਡਿੰਗ, ਕਾਲੀ ਮਿਰਚ, ਅਨਾਰ ਦੇ ਸੁੱਕੇ ਹੋਏ ਪੱਤੇ ਅਨਾਰ ਦੇ ਆਪਣੇ ਸੁੱਕੇ ਹੋਏ ਛਿਲਕੇ ਜਿਹੜੇ ਅਨਾਰ ਦੇ ਛਿਲਕੇ ਅਤੇ ਸੇਂਦਾ ਨੂਣ। ਇਹ ਸਾਰੀਆਂ ਚੀਜ਼ਾਂ 20 ਗ੍ਰਾਮ ਤੁਸੀਂ ਆਪਣੇ ਲੈ ਲੈਣੀਆਂ ਹੈਗੀਆਂ। 1 ਚਮਚਾ ਸਵੇਰੇ ਨੂੰ, 1 ਚਮਚਾ ਸ਼ਾਮ ਨੂੰ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਿਹੜੇ ਕੋਲੈਸਟਰੋਲ ਵਾਸਤੇ ਪੁੱਛਦੇ ਸੀਗੇ ਉਹ ਤਾਂ ਉਹਨੇ ਸੁੱਕੇ ਔਲੇ ਵੀ ਵਧੀਆ ਚੀਜ਼ ਰਹਿੰਦੇ ਜੀ। ਇਹ ਸੁੱਕੇ ਔਲੇ ਤੁਸੀਂ ਆਪਣੇ ਰਾਤ ਨੂੰ ਥੋੜ੍ਹੇ ਜਿਹੇ 15-20 ਔਲੇ ਪਾਣੀ ਵਿੱਚ ਭਿਓ ਕੇ ਰੱਖਦੇ ਕਰੋ। ਉਹ ਸਵੇਰ ਨੂੰ ਐਨ ਨਰਮ ਜਿਹੇ ਹੋ ਜਾਂਦੇ। ਉਹਦੇ ਵਿੱਚ ਤੁਸੀਂ ਆਪਣੇ ਮਸਲ ਕੇ ਥੋੜ੍ਹਾ ਜਿਹਾ ਸਾਥੀ ਸਬੂਤ ਪਾ ਲਓ, ਚਮਚਾ 2 ਚਮਚੇ। ਉਹ ਉਹਨੇ ਚਟਨੀ ਬਣਾ ਕੇ ਰੋਜ਼ 2 ਵਾਰੀ ਖਾ ਲਈ। ਇਹਦੇ ਨਾਲ ਕੋਲੈਸਟਰੋਲ ਐਨ ਕੰਟਰੋਲ ਰਹਿੰਦਾ ਹੈਗਾ ਜੀ। ਫਿਰ ਇਹਦੇ ਵਿੱਚੋਂ ਤੁਸੀਂ ਲੌਕੀ ਦਾ ਜੂਸ ਪੀ ਸਕਦੇ ਹੈਗੇ। ਉਹ ਵਧੀਆ ਚੀਜ਼ ਰਹਿੰਦੀ ਹੈਗੀ। ਫਿਰ ਅਰਜੁਨਾ ਪਾਊਡਰ ਤੁਸੀਂ ਉਹ ਲੈ ਸਕਦੇ ਹੈਗੇ। ਨਹੀਂ ਅਰਜੁਨਾ ਦੇ ਕੈਪਸੂਲ ਵੀ ਮਿਲ ਜਾਂਦੇ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਲਸਣ ਇਹਦੇ ਵਿੱਚੋਂ ਚੰਗਾ ਹੈਗਾ, ਉਹ ਤੁਸੀਂ ਲੈ ਲਓ। ਐਲੋਵੀਰਾ ਵੀ ਚੰਗਾ ਰਹਿੰਦਾ ਇਹਦੇ ਵਿੱਚੋਂ। ਐਲੋਵੀਰਾ ਤੁਸੀਂ ਯੂਜ਼ ਕਰ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਧਨੀਆ ਲੈਣਾ ਹੈਗਾ 20 ਗ੍ਰਾਮ, ਸੌਂਫ ਲੈਣੀ ਹੈਗੀ 10 ਗ੍ਰਾਮ, ਪੀਲੀ ਸਰੋਂ ਲੈਣੀ ਹੈਗੀ 10 ਗ੍ਰਾਮ, ਹਲਦੀ ਲੈਣੀ ਹੈਗੀ 2 ਚਮਚ, ਦਾਲਚੀਨੀ 1 ਚਮਚ। ਇਹ ਤੁਸੀਂ ਆਪਣੇ ਮਿਕਸ ਕਰਕੇ ਰੱਖ ਲਓ ਸਾਰੀਆਂ ਚੀਜ਼ਾਂ। 1 ਚਮਚੇ ਦੀ ਆਪਣੇ ਚਾਹ ਜੀ ਬਣਾ ਕੇ ਆਪਣੇ ਪੀ ਲਈ ਵਿੱਚ। ਫਿਰ ਆਪਣੇ ਤੁਸੀਂ ਪਾਲਕ, ਚੁਕੰਦਰ, ਸਬਜ਼ੀਆਂ ਜ਼ਿਆਦਾ ਤੁਸੀਂ ਆਪਣੇ ਖਾਓ ਇਹਦੇ ਵਿੱਚੋਂ। ਅਨਾਰ ਵਧੀਆ ਰਹਿੰਦਾ ਹੈਗਾ, ਨਿੰਬੂ, ਸੰਗਤਰਾ, ਚੁਕੰਦਰ, ਅਲਸੀ ਦੇ ਵੀ ਚੰਗੇ ਰਹਿੰਦੇ ਹੈਗੇ, ਸੂਰਜਮੁਖੀ ਦੇ ਵੀ ਚੰਗੇ ਰਹਿੰਦੇ ਹੈਗੇ। ਉਹ ਤੁਸੀਂ ਲੈ ਸਕਦੇ ਹੈਗੇ। ਨਹੀਂ ਅਤੇ ਇਹਦੇ ਵਿੱਚੋਂ ਮੇਥੀ ਬਹੁਤ ਚੰਗੀ ਰਹੂਗੀ ਤੁਹਾਨੂੰ। ਮੇਥੀ ਰਾਤ ਨੂੰ ਭਿਓ ਕੇ ਰੱਖਦੇ, ਸਵੇਰ ਨੂੰ ਪਾਣੀ ਪੀ ਲਿਆ ਗਲੇ ਉੱਪਰ ਆਪਣੀ ਮੇਥੀ ਖਾ ਲਈ। ਉਹ ਇਹ ਕਰਕੇ ਦੇ ਸਕਦੇ। ਔਲੇ ਦੇ ਰਸ ਦੇ ਵਿੱਚ 4-5 ਚਮਚੇ ਔਲੇ ਦਾ ਰਸ ਲੈ ਕੇ ਅੱਧਾ ਚਮਚਾ ਹਲਦੀ ਪਾ ਕੇ ਪਾਣੀ ਪਾ ਕੇ ਤੁਸੀਂ ਉਹ ਪੀ ਸਕਦੇ ਹੈਗੇ ਗਲਾਸ 'ਚ। ਜਿਹੜੇ ਕਹਿੰਦੇ ਸੀਗੇ ਉਹਨੇ ਪੈਰਾਂ ਦੇ ਗਿੱਟਿਆਂ 'ਤੇ ਸੋਜ ਹੈਗੀ, ਉਹ ਮੈਂ ਆਏ ਵਾਰੀ ਦੱਸਦਾ ਹੈਗਾ ਜੀ। ਆਏ ਵਾਰੀ ਉਹ ਕੁਐਸਚਨ ਕਰਦਾ ਨੇ, ਪਤਾ ਨਹੀਂ ਵੀਰਵਾਰ ਪ੍ਰੋਗਰਾਮ ਸੁਣਦੇ ਨਹੀਂ ਹੈਗੇ। ਹਾਂਜੀ, ਹਰੇਕ ਵੀਕੇ ਹੁੰਦਾ ਇਹਨਾਂ ਦਾ। ਚਲੋ ਫਿਰ ਵੀ ਦੱਸ ਦਿੰਦੇ ਦੱਸਣਾ ਹੈਗਾ। ਇਹਦੇ ਤਿਲਾਂ ਦੇ ਤੇਲ ਦੇ ਵਿੱਚੋਂ ਸੁੰਡ ਗਰਮ ਕਰਕੇ ਤੁਸੀਂ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਹਲਦੀ ਦੇ ਫਟਕੜੀ ਮਿਕਸ ਕਰਕੇ ਉਹਦਾ ਪੇਸਟ ਜਿਹਾ ਬਣਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ। ਫਿਰ ਆਪਣੇ ਸੁੰਡ ਤੁਸੀਂ ਉਹਨੇ ਦੁੱਧ ਨਾਲ ਸੁੰਡ ਲੈ ਲਿਆ ਕਰੋ, ਉਹੀ ਬਹੁਤ ਵਧੀਆ ਚੀਜ਼ ਹੈਗੀ। ਫਿਰ ਤਾਰਪੀਨ ਦਾ ਤੇਲ, ਟਰਪਨਟਾਈਨ ਆਇਲ ਇੰਗਲਿਸ਼ 'ਚ ਕਹਿੰਦੇ ਹੈਗੇ ਇਹਨੂੰ, ਉਹਦੀ ਮਾਲਿਸ਼ ਕਰ ਲਿਆ ਕਰੋ। ਇਹ ਵੀ ਆਪਣੇ ਪੈਰਾਂ ਦੀ ਸੋਜ, ਗਿੱਟੇ ਦੀ ਸੋਜ ਆਪਣੇ ਲਾ ਦਿੰਦੀ ਹੈਗੀ। ਫਿਰ ਸੁੰਡ ਅਤੇ ਕਰੇਲੇ ਦਾ ਜੂਸ ਥੋੜ੍ਹਾ ਜਿਹਾ ਮਿਕਸ ਕਰਕੇ ਪਾਣੀ ਦੇ ਵਿੱਚੋਂ ਅੱਧਾ ਨਿੰਬੂ ਨਿਚੋੜ ਕੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਫਿਰ ਪੱਕੇ ਵੇ ਕੇਲੇ ਤੁਸੀਂ 2 ਰੋਜ਼ ਖਾ ਲਿਆ ਕਰੋ। ਉਹ ਵੀ ਆਪਣੇ ਸੋਜ ਲਾਣੇ ਨੂੰ ਵਧੀਆ ਚੀਜ਼ ਹੈਗੀ ਜੀ। ਫਿਰ ਗਾਜਰਾਂ ਦਾ ਜੂਸ ਵਧੀਆ ਚੀਜ਼ ਹੈਗਾ। ਗਾਜਰਾਂ ਦਾ ਜੂਸ ਤੁਸੀਂ ਉਹਨੇ ਪੀ ਲਿਆ ਕਰੋ। ਭਾਵੇਂ ਇਹਦੇ ਵਿੱਚੋਂ ਹੀ ਗਾਜਰਾਂ ਦੇ ਜੂਸ ਦੇ ਵਿੱਚੋਂ ਹੀ ਭਾਵੇਂ ਅੱਧਾ ਚਮਚਾ ਸੁੰਡ ਦਾ ਪਾ ਲਿਆ, 2 ਚਮਚੇ ਮਕੋਹ ਦਾ ਰਸ ਮਿਕਸ ਕਰਕੇ ਪੀ ਲਓ। ਇਹ ਆਪਣੇ ਸਾਰੀ ਸੋਜ ਲਾ ਦੂਗਾ ਇਹ। ਅਤੇ ਲੱਤਾਂ ਵਾਂ ਜਿਹੜਾ ਦਰਦ ਹੁੰਦਾ, ਫੁੱਲ ਮਖਾਣੇ ਉਹਦੇ ਵਾਸਤੇ ਵਧੀਆ ਚੀਜ਼ ਹੈਗੀ। ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। 10 ਕੁ ਫੁੱਲ ਮਖਾਣੇ ਦੇਸੀ ਘੀ ਨਾਲ ਭੁੰਨ ਕੇ ਅਤੇ ਉਹ ਤੁਸੀਂ ਉਹਨੇ 40 ਦਿਨ ਲਗਾਤਾਰ ਸਾਰੇ ਲੱਤਾਂ ਦੇ ਦਰਦ ਦੇ ਸੱਜੇ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਪਨਰਵਾ ਆਸਬ ਵਧੀਆ ਚੀਜ਼ ਹੈਗੀ। ਪਨਰਵਾ ਆਸਬ ਇਹ ਲਿਕੁਇਡ ਦਵਾਈ ਹੈਗੀ। 4 ਚਮਚੇ ਤੁਸੀਂ ਆਪਣੇ ਲੈ ਕਰੋ ਇਹਦੇ ਰੋਜ਼, ਤਾਂ ਵੀ ਵਧੀਆ ਹੈਗੀ। ਫਿਰ ਸਟਾਵਰ 1 ਚਮਚਾ ਤੁਸੀਂ ਸਟਾਵਰ ਦਾ ਲੈਣਾ, 1 ਚਮਚਾ ਸ਼ਹਿਦ ਦਾ। ਇਹ ਖਾ ਕੇ ਉੱਪਰੋਂ ਕੋਸਾ ਦੁੱਧ ਪੀ ਲਿਆ ਕਰੋ, ਇਹ ਵੀ ਚੰਗਾ ਹੈਗਾ। ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਲੱਤਾਂ ਦਾ ਜਿਹਨਾਂ ਦੁਖਦੀਆਂ ਹੈਗੀਆਂ। 1 ਚਮਚਾ ਤੁਸੀਂ ਔਲਿਆਂ ਦਾ ਪਾਊਡਰ ਲੈਣਾ ਹੈਗਾ। ਅਤੇ ਪਹਿਲਾਂ ਤੁਸੀਂ 1 ਕੱਪ ਲੈ ਕੇ ਦੁੱਧ ਦਾ ਉਹਦੇ ਵਿੱਚੋਂ 2 ਕਲੀਆਂ ਲਸਣ ਦੀਆਂ ਪਾ ਕੇ ਉਬਾਲ ਲੈਣਾ ਹੈਗਾ। ਉਹਦੇ ਬਾਅਦ ਫਿਰ ਤੁਸੀਂ 1 ਚਮਚਾ ਔਲਿਆਂ ਦਾ ਪਾਊਡਰ ਲੈ ਕੇ ਉੱਪਰ 'ਤੇ ਲਸਣ ਵਾਲਾ ਦੁੱਧ ਪੀ ਲਓ। ਇਹ ਵੀ ਲੱਤਾਂ ਦੇ ਦਰਦ ਵਾਸਤੇ ਵਧੀਆ ਚੀਜ਼ ਹੈਗੀ ਜੀ। ਹਾਂਜੀ, ਪਪੀਤੇ ਦਾ ਜੂਸ ਜਿਹੜਾ ਹੁੰਦਾ ਆ ਪਪੀਤਾ, ਉਹਦੇ ਵਿੱਚ ਤੁਸੀਂ ਆਪਣੇ ਜੇ 1 ਕੌਲੀ ਤੁਸੀਂ ਪਪੀਤੇ ਦੀ ਲਈ ਹੈ, ਜੇ ਪਪੀਤਾ ਲੈਣਾ ਤਾਂ ਉਹਦੇ ਵਿੱਚ ਅਦਰਕ ਦਾ ਰਸ 2 ਚਮਚੇ ਮਿਲਾ ਕੇ ਉਹ ਤੁਸੀਂ ਆਪਣੇ ਖਾ ਵੀ ਸਕਦੇ ਹੈਗੇ। ਇਹਦੀ ਮਾਲਿਸ਼ ਵੀ ਕਰ ਸਕਦੇ ਹੈਗੇ। 2 ਚੀਜ਼ਾਂ ਕਰ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਉਹਨੇ
ਜੋੜਾਂ ਦਾ ਦਰਦ ਜਾਂ ਗੋਡਿਆਂ ਦਾ ਦਰਦ ਹੈਗਾ, ਉਹਦੇ ਵਿੱਚ ਤੁਸੀਂ ਨਾਗਰ ਮੋਥਾ 50 ਗ੍ਰਾਮ, ਸੁੰਡ 50 ਗ੍ਰਾਮ ਇਹ ਮਿਕਸ ਕਰਕੇ ਤੁਸੀਂ ਉਹਨੇ 1 ਚਮਚਾ ਤੇ 1 ਚਮਚਾ ਸ਼ਹਿਦ ਦਾ ਇਹ ਬਣਾ ਕੇ ਖਾ ਲਿਆ ਕਰੋ। ਇਹ ਵੀ ਅਥਰਾਈਟਸ ਵਾਸਤੇ ਵਧੀਆ ਚੀਜ਼ ਹੈਗੀ ਜੀ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ, ਜੇ ਪਹਿਲਾਂ ਦੱਸਿਆ ਤੁਹਾਨੂੰ ਉਹਨੇ 50 ਗ੍ਰਾਮ ਸੁੰਡ, 50 ਗ੍ਰਾਮ ਕਾਲੀ ਮਿਰਚਾਂ, 50 ਗ੍ਰਾਮ 25 ਗ੍ਰਾਮ ਬਾਏ ਬਡਿੰਗ, 25 ਗ੍ਰਾਮ ਲਾਹੌਰੀ ਨੂਨ, ਸੀ ਸਾਲਟ ਕਹਿੰਦੇ, ਸੌਰੀ ਸਿੰਧਾ ਨੂਨ ਕਹਿੰਦੇ ਉਹਨੂੰ, ਇਹ ਮਿਕਸ ਕਰਕੇ ਤੁਸੀਂ ਆਪਣੇ ਇਹ ਖਾ ਲਿਆ ਕਰੋ। ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਖਾ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈਗੀ। ਫਿਰ ਮੇਥੀ ਵਧੀਆ ਚੀਜ਼ ਹੈਗੀ, ਇਹ ਮੇਥੀ ਤੁਸੀਂ ਖਾ ਸਕਦੇ ਹੈਗੇ। ਇਹਦੇ ਵਾਸਤੇ ਹੱਥਾਂ ਪੈਰਾਂ ਵਾਂ ਜਲਣ ਵਾਸਤੇ ਬਹੁਤ ਪੁੱਛਦੇ ਰਹਿੰਦੇ ਹੈਗੇ, ਦੱਸਦੇ ਵੀ ਹੈਗੇ ਆਏ ਹਫ਼ਤੇ। ਚਲੋ ਫਿਰ ਵੀ ਦੱਸ ਦਿੰਦਾ ਇੱਕ ਵਾਰੀ। ਸਟਾਵਰ ਲੈਣਾ ਹੈਗਾ ਇਹਦੇ ਵਿੱਚੋਂ ਅਤੇ ਮਿਸ਼ਰੀ ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਖਾ ਲਿਆ ਕਰੋ। ਫਿਰ ਤੁਸੀਂ ਐਂ ਕਰਿਆ ਕਰੋ, ਨਹੀਂ ਤਾਂ 2 ਆਲੂ ਬੁਖਾਰੇ ਲੈ ਲੈਣੇ, ਪਲੰਬ ਜਿਹਨਾਂ ਨੂੰ ਕਹਿੰਦੇ ਹੈਗੇ, ਅਤੇ ਥੋੜ੍ਹੀ ਜਿਹੀ ਆਪਣੇ 1 ਚਮਚਾ ਜਾਂ 2 ਚਮਚੇ ਇਮਲੀ ਦੀ ਚਟਨੀ ਜਿਹੜੀ ਘਰ ਬਣੀ ਵੀ ਹੁੰਦੀ ਹੈ, ਇਹਦਾ ਉਹਨੇ ਆਲੂ ਬੀਜਾ ਕੱਢ ਕੇ ਇਹਦਾ ਆਲੂ ਬੁਖਾਰੇ ਦਾ, ਅਤੇ 2 ਚਮਚੇ ਇਮਲੀ ਦੇ ਪਾ ਕੇ, 2 ਆਲੂ ਬੁਖਾਰੇ ਪਾ ਕੇ, ਪਾਣੀ ਦਾ ਗਲਾਸ ਪਾ ਕੇ ਇਹਨੂੰ ਮਿਕਸੀ ਮਾ ਬਲੈਂਡ ਜਿਹਾ ਕਰਕੇ ਉਹਨੇ ਸਮੂਦੀ ਜਿਹੀ ਬਣਾ ਕੇ ਇਹਨਾਂ ਦੀ ਪੀ ਲਿਆ ਕਰੋ। ਇਹ ਐਨ ਗਰਮੀ ਫਟਾਫਟ ਚੱਕੂਗੀ ਸਾਰੇ ਸਰੀਰ ਤੋਂ, ਵਧੀਆ ਚੀਜ਼ ਹੈਗੀ ਜੀ ਇਹ। ਅਤੇ ਫਿੱਗ ਇਹਦੇ ਵਿੱਚੋਂ ਬਹੁਤ ਚੰਗੇ ਰਹਿੰਦੇ ਜੀ। ਫਿੱਗ ਤੁਸੀਂ ਰੋਜ਼ ਖਾ ਲਿਆ ਕਰੋ। 2-3 ਫਿੱਗ ਤੁਸੀਂ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖਦੇ, ਉਹ ਸਵੇਰ ਨੂੰ ਉਹਨੇ ਜੇ ਪਾਣੀ ਨਾਲ ਭਿਓ ਤਾਂ 2 ਚਮਚੇ ਸ਼ੱਕਰ ਦਹੀਂ ਪਾ ਦਿਓ ਭਾਵੇਂ ਵਿੱਚ, ਉਹ ਤੁਸੀਂ ਆਪਣੇ ਪਾਣੀ ਪੀ ਲਿਆ ਕਦੇ ਫਿੱਗ ਖਾ ਲਏ। ਇਸ ਤਰ੍ਹਾਂ ਤੁਸੀਂ ਸਵੇਰ ਨੂੰ ਭਿਓ ਕੇ ਰੱਖ ਦਿਓ, ਰਾਤ ਨੂੰ ਕਰ ਦਿਓ। ਤੁਸੀਂ ਹਫ਼ਤਾ ਖਾ ਕੇ ਦੇਖੋ, ਐਨ ਹਫ਼ਤੇ ਮਾ ਸਾਰੀ ਆਪਣੇ ਸਰੀਰ 'ਚੋਂ ਗਰਮੀ ਜਿਹੜੀ ਨਿਕਲਦੀ ਹੈ ਉਹ ਆਪਣੇ ਠੀਕ ਹੋ ਜੂਗੀ। ਜਾਂ ਫਿਰ ਪੈਰਾਂ ਮਤੇ ਸੇਕ ਜਿਹੜਾ ਨਿਕਲਦਾ ਉਦੋਂ ਚਮੇਲੀ ਦਾ ਤੇਲ ਜਿਹਨੂੰ ਜੈਸਮੀਨ ਆਇਲ ਕਹਿੰਦੇ ਹੈਗੇ, ਉਹ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ ਉਹਦੀ ਪੈਰਾਂ 'ਤੇ। ਫਿਰ ਖੰਜੂਰਾਂ ਵੀ ਵਧੀਆ ਚੰਗੀਆਂ ਹੈਗੀਆਂ, 5-7 ਖੰਜੂਰਾਂ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖ ਦਿਓ, ਸਵੇਰ ਨੂੰ ਉੱਠ ਕੇ ਪਾਣੀ ਪੀ ਲਓ ਅਤੇ ਆਪਣੇ ਖਰਬੂਜਾ ਖੰਜੂਰਾਂ ਖਾ ਲਓ। ਇਹ ਫਿਰ ਔਲੇ ਦਾ ਮੁਰੱਬਾ ਇਹਦੇ ਵਿੱਚ ਚੰਗਾ ਰਹਿੰਦਾ ਹੈ। ਔਲੇ ਦਾ ਮੁਰੱਬਾ ਖਾਓ ਜਿਹਨਾਂ ਦੇ ਪੈਰਾਂ 'ਚੋਂ ਸੇਕ ਨਿਕਲਦਾ ਹੈਗਾ, ਜਾਂ ਔਲੇ ਦਾ ਜੂਸ ਪੀ ਲਓ, ਔਲੇ ਦਾ ਮੁਰੱਬਾ ਖਾ ਲਓ, ਗੁਲਕੰਦ ਖਾ ਲਓ, ਗੁਲਕੰਦ ਦੇ 2-3 ਚਮਚੇ ਖਾ ਲਿਆ ਕਰੋ ਚੰਗੀ ਤਰ੍ਹਾਂ। ਨਹੀਂ ਤਾਂ ਫਿਰ ਸੌਂਫ, ਧਨੀਆ ਅਤੇ ਮਿਸ਼ਰੀ ਇਹ ਬਰਾਬਰ ਲੈ ਕੇ 2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ ਇਹ ਖਾ ਲਿਆ ਕਰੋ। ਜਿਹੜੇ ਗੌਟ ਵਾਸਤੇ ਕਹਿੰਦੇ ਸੀਗੇ ਜਾਂ ਯੂਰਿਕ ਐਸਿਡ ਸੇਮ ਚੀਜ਼ ਹੈ ਜੀ, ਜਿਹੜਾ ਗੌਟ ਅਤੇ ਯੂਰਿਕ ਐਸਿਡ ਸੇਮ ਹੀ ਹੈਗਾ। ਇਹਦੇ ਵਿੱਚੋਂ ਜਿਹੜਾ ਅਸ਼ੋਕ ਦਾ ਪਾਊਡਰ ਹੁੰਦਾ ਜੀ, ਅਸ਼ੋਕ ਦਾ ਪਾਊਡਰ 1 ਚਮਚੇ ਦੀ ਚਾਹ ਬਣਾ ਕੇ ਤੁਸੀਂ ਉਹਨੇ ਚਾਹ ਬਣਾਉਣੀ ਹੈਗੀ, ਅਤੇ ਇਹਦੇ ਵਿੱਚੋਂ 2 ਚਮਚੇ ਤੁਸੀਂ ਅਰੰਡੀ ਦਾ ਤੇਲ ਮਿਕਸ ਕਰ ਦੇਣਾ, ਜਦ ਤੁਹਾਡੀ ਚਾਹ ਬਣ ਗਈ। ਇਹ ਪੀਓ ਸਾਰਾ ਹਫ਼ਤੇ ਮੇਂ ਸਾਰਾ ਠੀਕ ਹੋ ਜੂਗਾ ਜੀ। ਜਿਹੜਾ ਗੌੜ ਹੁੰਦਾ ਹੈਗਾ, ਜਿਹਨਾਂ ਨੂੰ ਆਪਣੇ ਗਠੀਆ ਹੋਇਆ ਵਾ, ਉਹ ਭਾਵੇਂ ਕੋਸੇ ਪਾਣੀ ਵਿੱਚ ਆਪਣੇ ਅਰੰਡੀ ਦਾ ਤੇਲ ਰੋਜ਼ ਪੀ ਜਾਵੇ। ਇਹਦੇ ਮੈਂ 50% ਤਾਂ ਇਹਦੇ ਨਾਲ ਹੀ ਆਰਾਮ ਆ ਜਾਂਦਾ ਜੀ ਗਠੀਏ 'ਚ। ਜਿਹੜਾ ਰੋਜ਼ ਆਪਣੇ 2 ਚਮਚੇ ਤੁਸੀਂ ਅਰੰਡੀ ਦਾ ਤੇਲ ਗਰਮ ਪਾਣੀ ਵਿੱਚ ਪਾ ਕੇ ਪੀ ਲਓ, ਐਨ ਪੱਕੀ ਗੱਲ ਹੈ ਜੀ, ਅਜਮਾਇਆ ਵਾ ਨੁਕਸਾ ਹੈਗਾ। ਅੱਧਾ ਦਾ ਆਰਾਮ ਤੁਹਾਨੂੰ ਇਹਦੇ ਨਾਲ ਹੀ ਆ ਜਾਣਾ ਹੈਗਾ। ਅੱਛਾ, ਫਿਰ ਤੁਸੀਂ ਜਿਵੇਂ ਸੁੰਡ, ਕਾਲੀ ਮਿਰਚ, ਮਗਾਂ ਇਹ ਮਿਕਸ ਕਰਕੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। 1 ਚਮਚਾ ਤੁਸੀਂ ਰੋਜ਼ ਲਈ ਚੱਲੋ। ਜਿਹਨਾਂ ਨੂੰ ਖੰਘ ਰਹਿੰਦੀ ਹੈਗੀ, ਬਲਗਮ ਰਹਿੰਦੀ ਹੈਗੀ, ਫੇਫੜਿਆਂ ਵਿੱਚ ਕੋਈ ਨੁਕਸ ਹੈਗਾ, ਉਹਦੇ ਵਾਸਤੇ ਵੀ ਚੰਗਾ ਹੈਗਾ ਇਹ। ਅਤੇ ਆਪਣੇ ਗੌਟ ਵਾਲਿਆਂ ਵਾਸਤੇ ਵੀ ਚੰਗਾ ਹੈਗਾ, ਜਿਹਨਾਂ ਨੂੰ ਯੂਰਿਕ ਐਸਿਡ ਹੈਗਾ। ਅਤੇ ਯੂਰਿਕ ਐਸਿਡ ਵਾਲਿਆਂ ਨੂੰ ਆਪਣੇ ਤੁਸੀਂ ਉਹ ਨਹੀਂ ਲੈਣਾ, ਠੰਡਾ ਪਾਣੀ ਨਹੀਂ ਪੀਣਾ ਹੈਗਾ। ਤੁਸੀਂ ਫਰਿੱਜ ਦਾ ਇਹ ਨਹੀਂ ਖਾਣਾ ਤੁਸੀਂ ਲੈਣਾ। ਜਾਂ ਜਿਹਨਾਂ ਨੂੰ ਵੀ ਜੋੜਾਂ ਵਿੱਚ ਦਰਦ ਹੈਗਾ, ਉਹ ਰੂਮ ਟੈਂਪਰੇਚਰ 'ਤੇ ਪਾਣੀ ਪੀਣਾ ਹੈਗਾ ਤੁਸੀਂ। ਅਤੇ ਯੂਰਿਕ ਐਸਿਡ ਜਿਹੜਾ ਹੁੰਦਾ ਪੋਟਾਸ਼ੀਅਮ ਦੀ ਕਮੀ ਕਰਕੇ ਵੀ ਹੋ ਸਕਦਾ। ਜਿਹਨਾਂ ਨੂੰ ਪੋਟਾਸ਼ੀਅਮ ਦੀ ਕਮੀ ਹੈਗੀ ਉਹਨਾਂ ਨੂੰ ਯੂਰਿਕ ਐਸਿਡ ਛੇਤੀ ਹੋ ਜਾਂਦਾ ਜੀ। ਪੋਟਾਸ਼ੀਅਮ ਦੀ ਤੁਸੀਂ ਉਹਨੇ ਗੋਲੀਆਂ ਲੈ ਸਕਦੇ ਹੈਗੇ, ਜਾਂ ਨਹੀਂ ਕੇਲੇ ਹੀ ਖਾ ਲਿਆ ਕਰੋ, ਭਾਵੇਂ 2 ਕੇਲੇ ਖਾ ਲਏ, ਉਹਦੇ ਵਿੱਚ ਪੋਟਾਸ਼ੀਅਮ ਬਥੇਰਾ ਹੁੰਦਾ। ਫਿਰ ਪਾਈਨਐਪਲ ਲੈ ਸਕਦੇ ਹੈਗੇ ਤੁਸੀਂ, ਹਲਦੀ ਲੈ ਸਕਦੇ ਹੈਗੇ, ਥੋੜ੍ਹੀ ਅਦਰਕ, ਗਾਰਲਿਕ ਇਹਦੀ ਚਟਨੀ ਬਣਾ ਕੇ ਤੁਸੀਂ ਰੋਜ਼ ਖਾ ਲਿਆ ਕਰੋ। ਫਿਰ ਐਪਲ ਸਾਈਡਰ ਵਿਨੀਗਰ ਤੁਸੀਂ ਆਪਣੇ 1 ਚਮਚਾ ਭਾਵੇਂ 1 ਛੋਟੇ ਗਲਾਸ ਵਿੱਚ ਪਾ ਕੇ ਪੀ ਲਿਆ ਕਰੋ ਇਹ। ਫਿਰ ਭਖੜਾ ਵੀ ਇਹਦੇ ਵਾਸਤੇ ਚੰਗਾ ਰਹਿੰਦਾ ਹੈਗਾ ਜੀ। ਭਖੜਾ ਤੁਸੀਂ ਲੈ ਲਓ, ਅਦਰਕ ਦੀ ਅਤੇ ਪੁਦੀਨੇ ਦੀ ਅਤੇ ਟਮਾਟਰ ਦੀ ਇਹਦੀ ਚਟਨੀ ਜੀ ਬਣਾ ਕੇ ਤੁਸੀਂ ਖਾ ਲਿਆ ਕਰੋ। ਅਤੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ ਪੁਨਰਵਾ ਆਸਮ, ਉਹ ਵੀ ਠੀਕ ਹੈਗਾ ਇਹਦੇ ਵਾਸਤੇ। ਜੇ ਪੁਨਰਵਾ ਆਸਮ ਨਹੀਂ ਮਿਲਦਾ ਤਾਂ ਪੁਨਰਵਾ ਦਾ ਇੱਥੇ ਪਾਊਡਰ ਵੀ ਮਿਲ ਜਾਂਦਾ ਜੀ, ਉਹ ਤੁਸੀਂ ਆਪਣੇ 1 ਚਮਚਾ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਯੂਰਿਕ ਐਸਿਡ ਵਾਸਤੇ ਤੁਸੀਂ ਆਪਣੇ ਸੁੰਡ, ਪੁਦੀਨੇ ਦੀ ਇਹ ਚਟਨੀ ਬਣਾ ਕੇ ਖਾ ਸਕਦੇ ਹੈਗੇ, ਕੜੀ ਪੱਤਾ ਪਾ ਕੇ ਵਿੱਚੋਂ ਇਹ ਖਾ ਲਿਆ ਕਰੋ। ਫਿਰ ਨਹੀਂ ਤਾਂ ਦਵਾਈ ਬਣਦੀ ਹੈਗੀ ਕਰਕਰਾ, ਸੁੰਡ, ਅਸਗੰਧ, ਲੌਂਗ ਇਹ ਬਰਾਬਰ ਲੈ ਕੇ ਇਹਨਾਂ ਨੂੰ ਪੀ ਲੈਣਾ ਹੈਗਾ। ਅੱਧਾ ਚਮਚਾ ਤੁਸੀਂ ਆਪਣੇ ਇਹਦਾ ਆਪਣੇ ਕੋਸੇ ਦੁੱਧ ਨਾਲ ਆਪਣੇ ਲੈ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ, ਯੂਰਿਕ ਐਸਿਡ ਵਾਸਤੇ। ਜਿਹੜੇ ਖੱਟੀ ਡਕਾਰਾਂ ਵਾਸਤੇ ਪੁੱਛਦੇ ਸੀਗੇ, ਉਹ ਤਾਂ ਆਪਣੇ ਖੱਟੀ ਡਕਾਰਾਂ ਤਾਂ ਉਹਨੇ ਜਲਜੀਰੇ ਦਾ ਹੀ ਪਾਣੀ ਪੀ ਲਿਆ ਕਰੋ। ਜਲਜੀਰਾ ਜਾਂ ਗੋਲ ਗੱਪਿਆਂ ਦਾ ਪਾਣੀ ਹੁੰਦਾ, ਉਹੀ ਪੀ ਲਿਆ ਕਰੋ। ਉਹੀ ਆਪਣੇ ਹਾਜ਼ਮਾ ਠੀਕ ਕਰ ਲਓ ਜੀ। ਹਾਜ਼ਮਾ ਨਹੀਂ ਠੀਕ ਹੈਗਾ ਤਾਂ ਹੀ ਸਾਰੇ ਆਪਣੇ
ਖੱਟੇ ਢਕਾਰ ਤੁਹਾਨੂੰ ਆਉਂਦੇ ਹੈਗੇ। ਫਿਰ ਕੁਮਾਰੀ ਆਸਮ ਤੁਸੀਂ ਲੈ ਸਕਦੇ ਹੈਗੇ। ਕੁਮਾਰੀ ਆਸਮ ਇਹਦੇ 4 ਚਮਚੇ ਤੁਸੀਂ ਦਵਾਈ ਦੇ ਲੈਣੇ ਹੈਗੇ। ਲਿਕੁਇਡ ਦਵਾਈ ਹੈਗੀ 4 ਚਮਚੇ ਪਾਣੀ ਦੇ। ਇਹ ਰੋਟੀ ਖਾਣੇ ਦੇ ਬਾਅਦ ਤੁਸੀਂ ਸਵੇਰ ਸਾਂਝ ਪੀ ਲਓ। ਹਫ਼ਤੇ ਵਿੱਚ ਸਾਰੀ ਢਿੱਡ ਦੀ ਪ੍ਰੋਬਲਮ ਠੀਕ ਤੁਹਾਨੂੰ ਪਤਾ ਲੱਗਣ ਲੱਗ ਜੂਗਾ ਜੀ। 2 ਸੀਸੀਆਂ ਪੀ ਲਵੇਂ ਇਹਦੀਆਂ ਤਾਂ ਉਹਨੇ ਕੋਈ ਬਿਮਾਰੀ ਨਹੀਂ ਤੁਹਾਡੇ ਪੇਟ ਦੀ ਰਹਿਣੀ, ਕੋਈ ਗੈਸ, ਕੋਈ ਐਸਿਡਿਟੀ ਜਾਂ ਕੋਈ ਇਹੋ ਜਿਹੀ ਚੀਜ਼ਾਂ ਸਾਰੀਆਂ ਖਤਮ ਕਰ ਦਿੰਦੀ ਜੀ। ਅਤੇ ਮੁਰਲੀ ਦੇ ਰਸ ਦੇ ਵਿੱਚੋਂ ਤੁਸੀਂ ਜਿਹਨਾਂ ਨੂੰ ਖੱਟੀਆਂ ਢਕਾਰਾਂ ਆਉਂਦੀਆਂ ਹੈਗੀਆਂ, ਮੁਰਲੀ ਦੇ ਰਸ ਦੇ ਵਿੱਚੋਂ ਤੁਸੀਂ ਸ਼ੱਕਰ ਮਿਲਾ ਕੇ ਇਹ ਪੀ ਸਕਦੇ ਹੈਗੇ। ਫਿਰ ਜੇ ਇੱਥੇ ਤੁਹਾਨੂੰ ਮਿਲਦਾ ਹੈਗਾ ਚੁਰਕਾ, ਇੰਡੀਆ ਆਪਣੇ ਚੁਰਕਾ ਬਣਾਉਂਦੇ ਹੁੰਦੇ ਅਤੇ ਆਪਣੇ ਅਜਵੈਨ ਦਾ ਅਤੇ ਪੁਦੀਨਾ ਸੌਂਫ ਇਹ ਪਾ ਕੇ ਅਰਕ ਜਿਹੜਾ ਕੱਢਿਆ ਵਾ ਹੁੰਦਾ ਚੁਰਕਾ, ਉਹ ਤੁਸੀਂ ਆਪਣੇ 2 ਚਮਚੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਕੇਲੇ ਦੇ ਉੱਤੇ ਛੋਟੀ ਇਲਾਇਚੀ ਦਾ ਪਾਊਡਰ ਪਾ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਨਾਰੀਅਲ ਦਾ ਪਾਣੀ ਤੁਸੀਂ ਆਪਣੇ ਪੀਓ। ਨਾਰੀਅਲ ਦਾ ਪਾਣੀ ਪੀਣ ਲੱਗ ਜਾਓ, ਉਹ ਖੱਟੀ ਢਕਾਰਾਂ ਨੂੰ ਠੀਕ ਕਰ ਦਿੰਦਾ। ਗਲੇ ਮੈਮਰੀ ਵਾਸਤੇ ਬਹੁਤ ਵਧੀਆ ਚੀਜ਼ ਹੈਗਾ। ਗਲੇ ਸਾਰੇ ਪਿਸ਼ਾਬ ਪਸ਼ੂਬ ਵਾਸਤੇ ਵਧੀਆ ਚੀਜ਼ ਹੈਗਾ ਨਾਰੀਅਲ ਦਾ ਪਾਣੀ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਰੋਟੀ ਖਾ ਕੇ ਹਟਦੇ ਜਾਂ ਤੁਸੀਂ ਇੱਕ ਜਾਂ 2 ਲੌਂਗ ਮੂੰਹਾਂ ਪਾ ਕੇ ਉਹੀ ਚੱਬ ਲਿਆ ਕਰੋ, ਭਾਵੇਂ ਹੌਲੀ ਹੌਲੀ ਉਹਦਾ ਰਸ ਜਾ ਚੂਸੀ ਗਏ। ਨਹੀਂ ਤਾਂ ਆਪਣੇ ਰੋਟੀ ਖਾ ਕੇ ਥੋੜ੍ਹਾ ਜਿਹਾ ਜੀਰਾ ਅਤੇ ਥੋੜ੍ਹੀ ਸੌਂਫ ਅੱਧਾ ਚਮਚਾ ਪਾ ਕੇ ਮੂੰਹਾਂ ਪਾ ਕੇ ਉਹ ਚੂਸੀ ਚੱਲੇ। ਜਾਂ ਫਿਰ ਐਂ ਕਰੋ ਤੁਸੀਂ ਥੋੜ੍ਹਾ ਜਿਹਾ ਔਲਿਆਂ ਦਾ ਰਸ ਲੈ ਲੈਣਾ ਹੈਗਾ 5-6 ਚਮਚੇ। ਅੱਧਾ ਕੁ ਚਮਚਾ ਤੁਸੀਂ ਘੀ ਦਾ ਪਾ ਕੇ ਫਰਾਈ ਪੈਨ 'ਚ ਅਤੇ ਉਹਨੂੰ ਗਰਮ ਜਿਹਾ ਕਰਕੇ ਉੱਪਰ ਔਲਿਆਂ ਦਾ ਪਾਣੀ ਪਾ ਦੇਣਾ ਹੈਗਾ ਅਤੇ ਉਹਦੇ ਵਿੱਚੋਂ ਥੋੜ੍ਹਾ ਜਿਹਾ ਜ਼ਿਆਦਾ ਤੜਕਾ ਜਿਹਾ ਲੱਗ ਗਿਆ, ਉਹ ਫਿਰ ਤੁਸੀਂ ਪਾਣੀ ਨਾਲ ਮਿਕਸ ਕਰਕੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਇਹ ਵੀ ਖੱਟੇ ਢਕਾਰਾਂ ਵਾਸਤੇ ਵਧੀਆ ਚੀਜ਼ ਹੈਗੀ। ਅਤੇ ਅਨਾਰਾਂ ਦਾ ਜੂਸ ਵਧੀਆ ਰਹਿੰਦਾ ਹੈਗਾ। ਤੁਸੀਂ ਅਨਾਰਾਂ ਦਾ ਜੂਸ ਆਪਣੇ ਉਹ ਪੀ ਸਕਦੇ ਹੈਗੇ। ਇਹਦੇ ਵਿੱਚ ਜਿਹੜੇ ਕਹਿੰਦੇ ਨੇ ਲੀਵਰ ਦੇ ਵਿੱਚੋਂ ਸੋਜ ਹੈਗੀ, ਉਹ ਉਹਨੇ ਤੁਸੀਂ 10 ਬਦਾਮਾਂ ਦੀ ਗਿਰੀਆਂ ਉਹ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖ ਦੇਣੀਆਂ, 10 ਛੋਟੀ ਇਲਾਇਚੀਆਂ ਅਤੇ 5 ਮਣੱਕੇ ਅਤੇ ਅੱਧਾ ਚਮਚਾ ਸੌਂਫ ਦਾ ਇਹ ਮਿਕਸ ਕਰਕੇ ਚਾਰੇ ਚੀਜ਼ਾਂ ਰੱਖ ਦੇਣੀਆਂ ਹੈਗੀਆਂ। ਇਹਦੇ ਛਿੱਲਕ ਲਾ ਕੇ ਬਦਾਮਾਂ ਦੇ ਅਤੇ ਮਣੱਕਿਆਂ ਦੇ ਬੀਜ ਕੱਢ ਲੈਣੇ ਹੈਗੇ ਅਤੇ ਫਿਰ ਇਹਨੂੰ ਮਿਕਸੀ ਜਿਵੇਂ ਪਾ ਕੇ ਥੋੜ੍ਹਾ ਜਿਹਾ ਦੁੱਧ ਪਾ ਦਿਓ ਭਾਂਵੇ ਵਿੱਚ, ਇਹਨੂੰ ਘੋਟ ਕੇ ਆਪਣੇ ਉਹ ਤੁਸੀਂ ਆਪਣੇ ਪੀ ਲਿਆ ਕਰੋ। ਜਿਹਨਾਂ ਲੀਵਰ ਵਧਿਆ ਵਾ, ਲੀਵਰ ਮਸੋਜ ਹੈ ਜਾਂ ਕੋਈ ਵੀ ਲੀਵਰ ਦੀ ਪ੍ਰੋਬਲਮ ਹੈਗੀ। ਫਿਰ ਅੱਧਾ ਚਮਚਾ ਤੁਸੀਂ ਹਲਦੀ ਦਾ ਇਹਦੇ ਵਿੱਚ ਰੋਜ਼ ਖਾਣਾ ਹੈਗਾ ਦਹੀਂ ਦੇ ਵਿੱਚ ਪਾ ਕੇ, ਉਹ ਤੁਸੀਂ ਲੈ ਸਕਦੇ ਹੈਗੇ। ਫਿਰ ਕੁਆਰ ਦਾ ਗੁੱਦਾ ਤੁਸੀਂ ਲੈਣਾ ਹੈਗਾ 10 ਗ੍ਰਾਮ ਕੁਆਰ ਦਾ ਗੁੱਦਾ ਲੈ ਕੇ 1 ਚੁਟਕੀ ਵਿੱਚੋਂ ਆਪਣੇ ਸਿੰਧਾ ਨੂਣ ਪਾ ਲੈਣਾ, 1 ਚੁਟਕੀ ਸੀ ਸਾਲਟ ਪਾ ਲੈਣਾ ਹੈਗਾ, ਜਿਹੜਾ ਆਮ ਘਰ ਨੂੰ ਹੁੰਦਾ ਉਹੀ ਪਾ ਲਓ। ਇਹ ਪਾ ਕੇ ਤੁਸੀਂ ਆਪਣੇ ਖਾਣਾ ਹੈਗਾ। ਇਹ ਵੀ ਲੀਵਰ ਵਾਸਤੇ ਵਧੀਆ ਚੀਜ਼ ਹੈਗੀ। ਅਤੇ ਔਲੇ ਦੇ ਜੂਸ ਦੇ ਨਾਲ ਤੁਸੀਂ ਮਗਾਂ ਜਿਹੜੀਆਂ ਆਉਂਦੀਆਂ ਮਗਾਂ ਜੀ, ਉਹ ਤੁਸੀਂ ਅੱਧਾ ਚਮਚ ਮਗ ਦਾ ਲੈ ਕੇ ਔਲੇ ਦਾ ਜੂਸ ਲੈ ਕੇ 5-7 ਚਮਚੇ ਉਹਦੇ ਵਿੱਚੋਂ ਪਾਣੀ ਪਾ ਕੇ ਜਾਂ ਮਗ ਵੀ ਵਿੱਚੇ ਘੋਲ ਲਓ ਭਾਵੇਂ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਗ੍ਰੇਪ ਫਰੂਟ ਦਾ ਜੂਸ ਵਧੀਆ ਰਹਿੰਦਾ ਹੈਗਾ ਵਾ, ਤੁਸੀਂ ਗ੍ਰੇਪ ਫਰੂਟ ਜੂਸ ਪੀ। ਅਤੇ ਹਰੀ ਮੇਥੀ ਜਿਹੜੀ ਹੁੰਦੀ ਹੈ ਉਹਦਾ ਜੂਸ ਕੱਢ ਕੇ ਥੋੜ੍ਹਾ ਜਿਹਾ ਪੀ ਲਓ 5-7 ਚਮਚੇ ਭਾਵੇਂ ਰੋਜ਼ ਪੀ ਚੱਲੋ, ਉਹ ਵੀ ਆਪਣੇ ਬਹੁਤ ਛੇਤੀ ਆਰਾਮ ਕਰ ਦੂਗਾ ਤੁਹਾਨੂੰ। 2 ਟਾਈਮ ਪੀ ਲਿਆ 5-4 ਚਮਚੇ, ਸਵੇਰ ਨੂੰ ਪੀ ਲਏ 5-4 ਚਮਚੇ। ਜੇ ਜ਼ਿਆਦਾ ਪੀ ਸਕਦੇ ਤਾਂ ਜ਼ਿਆਦਾ ਪੀ ਲਓ, ਅੱਧੇ ਕੱਪ ਤੱਕ ਠੀਕ ਹੈਗਾ। ਜਿੰਨਾ ਕਿਸੇ ਨੂੰ ਹਜਮ ਆਉਂਦਾ ਹੈਗਾ ਉਹ ਹਿਸਾਬ ਨਾਲ ਦੇਖ ਲਿਓ ਤੁਸੀਂ ਆਪਣੇ 5-7 ਚਮਚੇ ਤੋਂ ਹੀ ਸਟਾਰਟ ਕਰਕੇ ਦੇਖ ਲਓ। ਉਹ ਬਹੁਤ ਵਧੀਆ ਚੀਜ਼ ਹੈ ਲੀਵਰ ਵਾਸਤੇ, ਉਹਨੇ ਬਹੁਤ ਗੁੱਡ ਰਹੂਗਾ ਤੁਹਾਨੂੰ ਇਹ। ਫਿਰ ਪੁਦੀਨੇ ਦੇ ਪੱਤੇ ਤੁਸੀਂ ਆਪਣੇ ਇਹਦੇ ਵਿੱਚ ਯੂਜ਼ ਕਰ ਸਕਦੇ ਹੈਗੇ। ਪੁਦੀਨੇ ਦੀ ਚਾਹ ਬਣਾ ਕੇ ਉਹਨੇ ਤੁਸੀਂ ਪੀ ਲਓ। ਉਹਦੇ ਵਿੱਚੋਂ ਤੁਸੀਂ ਆਪਣੇ ਚਾਹ ਪੁਦੀਨਾ ਉਬਾਲ ਕੇ ਉਹਦੇ ਵਿੱਚੋਂ ਫਿਰ ਨਿੰਬੂ ਨਿਚੋੜ ਲਿਆ ਇੱਕ, ਉਹ ਤੁਸੀਂ ਲੈ ਸਕਦੇ ਹੈਗੇ। ਸੰਗਤਰੇ ਦਾ ਜੂਸ ਦੇ ਵਿੱਚੋਂ ਤੁਸੀਂ ਨਿੰਬੂ ਨਿਚੋੜ ਕੇ ਉਹ ਲੈ ਸਕਦੇ ਹੈਗੇ, ਪਰ ਘਰ ਕੱਢੀਓ ਜਿਹੜਾ ਸੰਗਤਰੇ ਦਾ ਜੂਸ ਹੈ ਘਰ ਕੱਢਣਾ ਹੈਗਾ। ਫਿਰ ਲੌਕੀ ਦਾ ਜੂਸ ਦੇ ਵਿੱਚੋਂ ਤੁਸੀਂ ਕੱਢ ਕੇ ਅੱਧਾ ਕੱਪ ਉਹਦੇ ਵਿੱਚੋਂ ਅੱਧਾ ਚਮਚਾ ਹਲਦੀ ਦਾ ਅਤੇ 2-3 ਚਮਚੇ ਆਪਣੇ ਹਰੇ ਧਨੀਏ ਦਾ ਰਸ ਅਤੇ ਥੋੜ੍ਹਾ ਜਿਹਾ ਕਾਲਾ ਲੂਣ ਵੀ ਪਾ ਦਿਓ ਭਾਵੇਂ ਵਿੱਚ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਲੀਵਰ ਵਾਸਤੇ। ਫਿਰ ਗਲੋਅ ਦਾ ਰਸ ਵੀ ਇਹਦੇ ਵਿੱਚੋਂ ਚੰਗਾ ਰਹਿੰਦਾ ਹੈਗਾ, ਹੁਣ ਤਾਂ ਬਣਿਆ ਬਣਾਇਆ ਮਿਲ ਜਾਂਦਾ ਗਲੋਅ ਦਾ ਰਸ, ਤੁਸੀਂ ਉਹ ਆਪਣੇ ਪੀ ਸਕਦੇ ਹੈਗੇ। ਫਿਰ ਮੁਰਲੀ ਦੇ ਪੱਤਿਆਂ ਦਾ ਰਸ, ਚੁਕੰਦਰ ਦਾ ਰਸ, ਗਾਜਰਾਂ ਦਾ ਰਸ, ਉਹ ਤੁਸੀਂ ਲੈ ਸਕਦੇ ਹੈਗੇ। ਫਿਰ ਆਪਣੇ 20-25 ਆਪਣੇ ਸੌਗੀ ਦੇ ਦਾਣੇ ਜਿਹੜੇ ਹੁੰਦੇ ਉਹ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖਤੇ, ਉਹ ਸਵੇਰ ਨੂੰ ਉੱਠ ਕੇ ਪਾਣੀ ਪੀ ਲਿਆ, ਗਲੇ ਸੌਗੀ ਖਾ ਲਈ, ਉਹ ਵੀ ਬਹੁਤ ਵਧੀਆ ਚੀਜ਼ ਹੈਗੀ ਜੀ ਆਪਣੇ ਲੀਵਰ ਵਾਸਤੇ। ਗਲੇ ਖੂਨ ਬਣਾ ਦਿੰਦੀ ਹੈਗੀ ਵਧੀਆ। ਅਤੇ ਬੈਂਗਣਾ ਦਾ ਭਰਥਾ ਬਹੁਤ ਵਧੀਆ ਰਹਿੰਦਾ ਹੈਗਾ, ਤੁਸੀਂ ਬੈਂਗਣਾ ਦਾ ਭਰਥਾ ਬਣਾ ਕੇ ਖਾਓ। ਵਿੱਚ ਉਹਨੇ ਲੂਣ ਮਿਰਚ ਮਸਾਲੇ ਥੋੜ੍ਹੇ ਘੱਟ ਰੱਖਿਓ, ਉਹ ਵੀ ਬਹੁਤ ਵਧੀਆ ਚੀਜ਼ ਹੈਗੀ। ਸਮਾਂ ਸਮਾਪਤ ਹੈ ਜੀ ਹੁਣ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਅਗਲੇ ਹਫ਼ਤੇ ਸਹੀ। ਥੈਂਕ ਯੂ ਜੀ। ਓਕੇ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ।